ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਵਤਾਰ ਸਿੰਘ ਮੰਜਲ, ਮਨਜੀਤ ਸਿੰਘ ਕੁਲਾਰ, ਜਿਹੜੀ ਗਲੋਬਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 530-751-7605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ USA ਕੈਨੇਡਾ ਬਾਰਡਰ ਦੇ ਬਲੇਨ ਟਾਊਨ ਦੇ ਵਿੱਚ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ। ਕਾਲ ਕਰ ਸਕਦੇ ਹੋ 888-888-9914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਕੁਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਰਪੀਅਨ ਯੂਨੀਅਨ ਜੋ ਆ ਉਹ ਨੇਤਨਯਾਹੂ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ ਉਹ ਤੇ ਬੜਾ ਖੁਸ਼ ਨਹੀਂ ਹੈਗੇ, ਜਿੰਨੇ ਕੁ ਕ੍ਰਾਈਮ ਕਹਿੰਦੇ ਪਈ ਉਹਦੇ ਹੱਥਾਂ ਦੇ ਉੱਤੇ ਹੈਗੇ ਆ। ਪਰ ਦੂਸਰੇ ਪਾਸੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ ਹੁਣੀ, ਉਹ ਇਜ਼ਰਾਈਲ ਪਹੁੰਚੇ ਹੋਏ ਆ। ਉਹਨਾਂ ਨੇ ਕੱਲ ਉੱਥੇ ਐਡਰੈਸ ਵੀ ਕੀਤਾ ਸੀ, ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਵੀ ਦਿੱਤਾ ਤੇ ਉਹਨਾਂ ਨੇ ਇਹ ਕਿਹਾ ਵੀ ਜੋ ਮਿਡਲ ਈਸਟ ਦੇ ਵਿੱਚ ਕਨਫਲਿਕਟ ਚੱਲ ਰਿਹਾ ਹੈਗਾ ਗਾਜ਼ਾ ਦੇ ਤੇ ਇਜ਼ਰਾਈਲ ਦੇ ਵਿੱਚ, ਮੈਂ ਉਸ ਨੂੰ ਜਿਹੜਾ ਸ਼ਾਂਤ ਕਰਨ ਦੇ ਵਿੱਚ ਕਾਮਯਾਬ ਹੋਇਆ ਹੈਗਾ ਆ। ਉਸ ਤੋਂ ਬਿਨਾਂ ਉਹਨਾਂ ਨੇ ਹੋਰ ਵੀ ਕਾਫੀ ਜ਼ਿਆਦਾ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਹੈਗੀਆਂ ਤੇ ਕਈ ਉਹਨਾਂ ਨੂੰ ਕਹਿ ਰਹੇ ਆ ਵੀ ਇਹਨਾਂ ਦੇ ਵਿੱਚ ਸੱਚ ਨਹੀਂ ਹੈਗੀ। ਕਹਿੰਦੇ ਪਈ ਐਂਡ ਆਫ ਦਾ ਵਾਰ ਨਹੀਂ ਹੈ, ਕਹਿੰਦੇ ਪਈ ਐਂਡ ਆਫ ਏਜ ਆਫ ਟੈਰਰ ਤੇ ਡੈਥ ਤੇ ਬਿਗਨਿੰਗ ਆਫ ਦਾ ਏਜ ਆਫ ਫੇਥ ਐਂਡ ਹੋਪ ਆਫ ਗੋਡ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਜ਼ਰਾਈਲ ਦੇ ਪਾਰਲੀਮੈਂਟ ਦੇ ਵਿੱਚ ਜਿਹੜਾ ਆਪਣੇ ਭਾਸ਼ਣ ਦੇ ਦੌਰਾਨ ਦੱਸਿਆ ਹੈਗਾ। ਸੋ ਇਸੇ ਦੌਰਾਨ ਹਮਾਸ ਵਾਲਿਆਂ ਨੇ 20 ਦੇ ਕਰੀਬ ਜਿਹੜੇ ਇਜ਼ਰਾਈਲੀ ਕੈਪਟਿਵਸ ਆ ਉਹਨਾਂ ਨੂੰ ਛੱਡਿਆ ਆ। 250 ਪੈਲਸਤੀਨੀਅਨ ਪ੍ਰਿਜ਼ਨਰ ਜੋ ਹੈਗੇ ਆ ਤੇ 1700 ਦੇ ਕਰੀਬ ਗਾਜ਼ਾ ਡਿਟੇਨੀਜ਼ ਉਹਨਾਂ ਨੂੰ ਇਜ਼ਰਾਈਲ ਵੱਲੋਂ ਛੱਡਿਆ ਗਿਆ ਹੈਗਾ। ਸੋ ਟਰੰਪ ਉਹਨਾਂ ਦਾ 20 ਪੁਆਇੰਟ ਪਲਾਨ ਜਿਹੜਾ ਹੈਗਾ ਆ ਤੇ ਕਹਿੰਦੇ ਵੀ ਇਹਦੇ ਨਾਲ ਜਿਹੜੀ ਪੀਸ ਆ ਉਹ ਉਸ ਰੀਜਨ 'ਚ ਰਹੂਗੀ। ਆਪਣੇ ਸਪੀਚ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਹੁਣੀ ਈਜਿਪਟ ਨੂੰ ਚਲੇ ਗਏ ਤੇ ਉੱਥੇ ਜਿਹੜੀ ਇੱਕ ਉਹਨਾਂ ਨੇ ਵਰਲਡ ਲੀਡਰਸ ਦੀ ਸਮਿਟ ਰੱਖੀ ਹੋਈ ਹੈਗੀ ਆ ਫਸਟ ਫੇਜ਼ ਆਫ ਦਾ ਐਗਰੀਮੈਂਟ ਦੀ, ਉੱਥੇ ਉਹ ਗੱਲਬਾਤ ਕਰਨਗੇ। ਇਸ ਪਲਾਨ ਦੇ ਤਹਿਤ ਅਰਬ ਤੇ ਇੰਟਰਨੈਸ਼ਨਲ ਪਾਰਟਨਰਸ ਜਿਹੜੇ ਆ ਇਹ ਇੱਕ ਸਟੇਬਲਾਈਜੇਸ਼ਨ ਫੋਰਸ ਡਿਵੈਲਪ ਕਰਨਗੇ ਜੋ ਗਾਜ਼ਾ ਦੇ ਵਿੱਚ ਡਿਪਲੋਏ ਕੀਤੀ ਜਾਊਗੀ। ਜਿਹੜੀ ਡੇ ਟੂ ਡੇ ਗਵਰਨੈਂਸ ਆ ਉਹ ਹਮਾਸ ਤੋਂ ਸ਼ਿਫਟ ਹੋ ਕੇ ਪਾਲਸਤੀਨੀਅਨ ਕਮੇਟੀ ਦੇ ਕੋਲ ਚਲੇ ਜਾਊਗੀ। ਸੋ ਕਮੇਟੀ ਦੇ ਵਿੱਚ ਪਾਲਸਤੀਨੀਅਨ ਤੇ ਇੰਟਰਨੈਸ਼ਨਲ ਐਕਸਪਰਟਸ ਹੋਣਗੇ, ਜਿਹਦੇ ਵਿੱਚ ਬੋਰਡ ਆਫ ਪੀਸ ਚੇਅਰਡ ਬਾਈ ਟਰੰਪ ਤੇ ਸਾਬਕਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ ਹੋਊਗੀ। ਸੋ ਇਹ ਕਾਫੀ ਜਿਹੜੀਆਂ ਪੁਆਇੰਟਸ ਆ ਇਹਦੇ ਵਿੱਚ ਆਏ ਹੈਗੇ ਆ। ਜੀ, ਉਧਰ ਨੇਤਨਯਾਹੂ ਨੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਕਹਿੰਦੇ ਹਮਾਸ ਨੂੰ ਮੰਗਲਵਾਰ ਤੱਕ ਦੀ ਡੈਡਲਾਈਨ ਜਿਹੜੀ ਉਹ ਦਿੱਤੀ ਹੈਗੀ ਆ। ਮੰਗਲਵਾਰ ਅੱਜ ਹੀ ਆ ਉੱਥੇ ਵੀ ਜਿਹੜੀਆਂ 28 ਹੌਸਟੇਜ ਜਿਹੜੇ ਮਰ ਚੁੱਕੇ ਆ ਉਹਨਾਂ ਦੀਆਂ ਬੋਡੀਜ਼ ਉਹਨਾਂ ਦੇ ਹਵਾਲੇ ਜਿਹੜੀਆਂ ਉਹ ਕਰ ਦੇਣ ਤੇ ਕਹਿੰਦੇ ਵੀ ਸੋ ਫਾਰ ਉਹਨਾਂ ਨੂੰ 4 ਜਿਹੜੀਆਂ ਲਾਸ਼ਾਂ ਹੀ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਉਹਨਾਂ ਨੂੰ ਵਾਪਸ ਮਿਲੀਆਂ ਹੈਗੀਆਂ ਆ। ਸੋ 28 ਡੈਡ ਹੌਸਟੇਜਸ ਕਹਿੰਦੇ ਵੀ ਉਹ ਵੀ ਐਗਰੀਮੈਂਟ ਦੇ ਹਿੱਸੇ ਦੇ ਵਿੱਚ ਆ ਵੀ ਉਹਨਾਂ ਨੂੰ ਤੁਹਾਨੂੰ ਵਾਪਸ ਜਿਹੜਾ ਆ ਉਹ ਕਰਨਾ ਪਵੇਗਾ।
ਮੀਡੀਏਟਰਸ ਇਹ ਕਹਿ ਰਹੇ ਆ, ਜਿਹੜੇ ਵਿਚੋਲਗਿਰੀ ਕਰ ਰਹੇ ਆ, ਕਹਿੰਦੇ ਵੀ ਹਮਾਸ ਕਹਿ ਰਹੀ ਆ ਵੀ ਸਾਨੂੰ ਹੁਣ ਬੜੀ ਮੁਸ਼ਕਲ ਹੋ ਰਹੀ ਆ ਜਿਹੜੇ ਮਰ ਚੁੱਕੇ ਬੰਧਕ ਆ ਉਹਨਾਂ ਨੂੰ ਲੱਭਣ ਦੇ ਲਈ। ਤੇ ਇਜ਼ਰਾਈਲੀ ਗਵਰਨਮੈਂਟ ਕਹਿੰਦੀ ਵੀ ਇਹ ਚੱਜ ਦੇ ਨਾਲ ਭਾਲ ਜਿਹੜੀ ਉਹ ਨਹੀਂ ਕਰ ਰਹੇ। ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜੇ ਕਿਸੇ ਨੂੰ ਤੁਸੀਂ ਬੰਧਕ ਬਣਾ ਕੇ ਰੱਖਿਆ, ਵੀ ਤੁਹਾਨੂੰ ਪਤਾ ਵੀ ਇਵੈਂਚੁਅਲੀ ਜਦੋਂ ਸੀਜ਼ ਫਾਇਰ ਹੋਈ ਇਹ ਚੀਜ਼ਾਂ ਵਾਪਸ ਜਿਹੜੀਆਂ ਕਰਨੀਆਂ ਪੈਣੀਆਂ, ਉਹ ਲਾਸ਼ਾਂ ਜਾਂ ਉਹ ਬੰਧਕ ਆ ਉਹ ਤਾਂ ਹੀ ਅਦਲਾ ਬਦਲੀ ਜਿਹੜੀ ਉਹ ਹੋਊਗੀ। ਪਰ ਉਹ ਕਹਿੰਦੇ ਵੀ ਹੁਣ ਸਾਡੇ ਕੋਲ ਗਵਾਚ ਗਏ ਆ, ਇਹ ਹੁਣ ਹੋਰ ਹੀ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਚੱਲ ਰਹੀ ਆ। ਸੋ ਇਸ ਚੀਜ਼ ਇਹ ਇੱਕ ਅੜਿੱਕਾ ਜਿਹੜਾ ਜ਼ਰੂਰ ਇਸ ਚੀਜ਼ ਦੇ ਵਿੱਚ ਬਣ ਸਕਦਾ, ਕਿਉਂਕਿ ਉਹਨਾਂ ਦੇ ਪਰਿਵਾਰ ਵਾਲੇ ਉਹ ਕਦੇ ਜਿਹੜੇ ਉਹ ਗੁਹਾਰ ਲਾ ਰਹੇ ਆ, 2 ਸਾਲ ਹੋ ਗਏ ਆ। ਨੇਤਨਿਆਹੂ ਦੇ ਉੱਤੇ ਵੀ ਪ੍ਰੈਸ਼ਰ ਆ, ਦੁਨੀਆ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਕਹਿੰਦੇ ਵੀ ਹੁਣ ਇਹਨਾਂ ਨੂੰ ਉਹਨਾਂ ਜਿਹੜੀਆਂ ਬਾਡੀਜ਼ ਆ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਲਿਆਂਦਾ ਜਿਹੜਾ ਹੋ ਜਾਵੇ। ਕੱਲ ਹਮਾਸ ਨੇ ਜਿਹੜੇ 20 ਬਚੇ ਹੋਏ ਜਿੰਦਾ ਜਿਹੜੇ ਬੰਧਕ ਸੀਗੇ ਉਹਨਾਂ ਨੂੰ ਵਾਪਸ ਕਰ ਦਿੱਤਾ ਸੀ। ਉਸ ਦੇ ਬਦਲੇ 2000 ਜਿਹੜੇ ਹਮਾਸ ਵਾਲੇ ਆ ਜਿਹੜੇ ਪੈਲਸਤੀਨੀ ਆ ਉਹਨਾਂ ਨੂੰ ਵਾਪਸ ਜਿਹੜਾ ਇਜ਼ਰਾਈਲ ਨੇ ਜਿਹੜਾ ਉਹ ਛੱਡਿਆ ਸੀਗਾ। 60,000 ਤੋਂ ਵੱਧ ਹਰਜੋਤ ਸਿੰਘ ਜੀ ਇਸ ਪੂਰੇ 2 ਸਾਲ ਦੇ ਹਿੰਸਾ ਦੇ ਵਿੱਚ, ਲੜਾਈ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਇਵੈਂਚੁਅਲੀ ਇੱਥੇ ਮੌਜੂਦਾ ਤੌਰ ਦੇ ਉੱਤੇ ਸੀਜ਼ ਫਾਇਰ ਲਿਆਉਣ ਦੇ ਲਈ ਰਾਸ਼ਟਰਪਤੀ ਟਰੰਪ ਦਾ ਬਹੁਤ ਵੱਡਾ ਇਸ ਦੇ ਵਿੱਚ ਹਿੱਸਾ ਯੋਗਦਾਨ ਜਿਹੜਾ ਹੋ ਰਿਹਾ ਆ। ਪਿਛਲੇ ਪ੍ਰਸ਼ਾਸਨ ਨੇ ਵੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਾਕਾਮਯਾਬ ਰਹੀਆਂ, ਉਹ ਸਿਰੇ ਜਿਹੜੀਆਂ ਨਹੀਂ ਚੜ੍ਹ ਸਕੀਆਂ। ਸੋ ਟਰੰਪ ਹੁਣਾਂ ਦੀ ਵਾਹ ਜਿਹੜੀ ਇਸ ਬਾਬਤ ਤਾਂ ਕਾਫੀ ਜਿਹੜੀ ਉਹ ਹੋ ਰਹੀ ਹੈ। ਜਿੱਥੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਉੱਥੇ ਕਰਨੀ ਵੀ ਜਿਹੜੀ ਉਹ ਚਾਹੀਦੀ ਆ, ਵੀ ਲੜਾਈ ਜਿਹੜੀ ਇਵੈਂਚੁਅਲੀ ਹਾਲ ਦੀ ਘੜੀ ਜਿਹੜੀ ਉਹਨਾਂ ਨੇ ਰੁਕਵਾ ਦਿੱਤੀ। ਆਪਾਂ ਚਾਹੁੰਦੇ ਆ ਵੀ ਲੰਮੇ ਸਮੇਂ ਦੇ ਲਈ ਜਿਹੜਾ ਪੀਸ ਪ੍ਰਪੋਜ਼ਲ ਜਿਹੜਾ ਉਹ ਪੀਸ ਜਿਹੜੀ ਆ ਉੱਥੇ ਸ਼ਾਂਤੀ ਆ ਉਹ ਬਰਕਰਾਰ ਰਹੇ। 20 ਨੁਕਾਤੀ ਜਿਹੜੇ ਏਜੰਡੇ ਦੇ ਵਿੱਚੋਂ ਕਿੰਨੀਆਂ ਚੀਜ਼ਾਂ ਮੰਨੀਆਂ ਜਾਂਦੀਆਂ, ਕਿੰਨੀਆਂ ਰਹਿ ਜਾਣਗੀਆਂ, ਇਹ ਆਉਣ ਵਾਲਾ ਜਿਹੜਾ ਹੋ ਸਮਾਂ ਦੱਸੇਗਾ। ਬਲੂਮਬਰਗ ਅੱਜ ਹਰਜੋਤ ਸਿੰਘ ਜੀ ਨਾਲ ਦੇ ਨਾਲ ਇਹ ਰਿਪੋਰਟ ਕਰ ਰਿਹਾ ਆ ਵੀ ਕਹਿੰਦੇ ਵੀ ਟਰੂਸ ਨੇ ਰਾਹਤ ਤਾਂ ਜਿਹੜੀ ਉਹ ਲਿਆਂਦੀ ਆ, ਪਰ ਜਿਹੜੇ ਅਰਬ ਮੁਲਕ ਨੇ ਉਹ ਹੁਣ ਇਸ ਚੀਜ਼ ਤੋਂ ਡਰ ਰਹੇ ਆ ਵੀ ਅੱਗੇ ਜਿਹੜਾ ਉਹ ਕੀ ਆਉਣ ਜਾ ਰਿਹਾ ਹੈਗਾ। ਕਹਿੰਦੇ ਵੀ ਅਰਬ ਮੁਲਕ ਆਪਸ ਦੇ ਵਿੱਚ ਜਿਨ੍ਹਾਂ ਨੇ ਐਗਰੀਮੈਂਟ ਕਰਾਉਣ ਦੇ ਵਿੱਚ ਵੱਡੀ ਭੂਮਿਕਾ ਜਿਹੜੀ ਨਾਲ ਦੇ ਨਾਲ ਟਰੰਪ ਹੁਣਾਂ ਦੇ ਜਿਹੜੀ ਉਹ ਨਿਭਾਈ ਹੈਗੀ ਆ, ਉਹ ਜਿਹੜੀ ਇਸ ਚੀਜ਼ ਦੇ ਵਿੱਚ ਆ ਅਰਬ ਤੇ ਮੁਸਲਿਮ ਸਟੇਟ ਸਪੈਸ਼ਲੀ ਜਿਹੜੀਆਂ ਗਲਫ ਸਟੇਟ ਆ, ਉਹ ਕਹਿੰਦੇ ਵੀ ਅਨਚਾਰਟਰਡ ਟਰੇਨ ਦੇ ਵਿੱਚ ਹੈਗੇ ਨੇ। ਅਸਿਸਟੈਂਟ ਪ੍ਰੋਫੈਸਰ ਨੇ ਕੁਵੈਤ ਯੂਨੀਵਰਸਿਟੀ ਦੇ ਵਿੱਚ, ਚੈਟਮੈਨ ਹਾਊਸ ਦੇ ਫੈਲੋ ਨੇ ਬਦਰ ਅਲ ਸੈਫ, ਉਹ ਜਿਹੜਾ ਉਹ ਕਹਿ ਰਹੇ ਆ, ਕਹਿੰਦੇ ਵੀ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੀ ਕਨਫਰੰਟਰੇਸ਼ਨ ਆ ਹਮਾਸ ਦੇ ਨਾਲ ਜਿਹੜੀ ਆ ਉਹ ਅੱਗੇ ਕੀ ਹੋਊਗੀ। ਕਹਿੰਦੇ ਵੀ ਇਹ ਜੇ ਬਹੁਤ ਟੂ ਵੇਗ ਆ, ਜੇ ਕਹਿਣਾ ਬੜਾ ਔਖਾ ਇਸ ਦੇ ਵਿੱਚ ਜਿਹੜਾ ਉਹ ਰਹੇਗਾ। ਸੋ ਇਜਿਪਟ ਦੇ, ਮਿਸਰ ਦੇ, ਕਤਰ ਦੇ ਤੇ ਟਰਕੀ ਨੇ ਇਸ ਪੂਰੀ ਜਿਹੜੇ 20 ਪੁਆਇੰਟ ਪਲਾਨ ਦੇ ਵਿੱਚ, 20 ਪੁਆਇੰਟ ਪਲਾਨ ਦੇ ਵਿੱਚ ਵਿਚੋਲਗਿਰੀ ਦੀ ਜਿਹੜੀ ਭੂਮਿਕਾ ਜਿਹੜੀ ਉਹ ਨਿਭਾਈ ਆ। ਇਹ ਵੀ ਹਰਜੋਤ ਸਿੰਘ ਜੀ ਰਿਪੋਰਟ ਆ ਰਹੀ ਸੀ ਵੀ ਟਰਕੀ ਵਾਲਾ ਜਿਹੜਾ ਅਰਡੋਗਨ ਆ ਉਸੇ ਨੇ ਹੀ ਕਿਹਾ ਸੀਗਾ ਵੀ ਨੇਤਨਿਆਹੂ ਉੱਥੇ ਨਹੀਂ ਆਉਣਾ ਚਾਹੀਦਾ, ਵੀ ਜੇ ਨੇਤਨਿਆਹੂ ਆਊਗਾ ਤਾਂ ਅਸੀਂ ਜਿਹੜਾ ਆ ਇਸ ਪੀਸ ਸਮਿਟ ਦਾ ਜਿਹੜਾ ਉਹ ਜਿਹੜਾ ਵਿਰੋਧ ਆ ਉਹ ਕਰ ਸਕਦੇ ਆ। ਇਹ ਜਿਹੜੀਆਂ ਕੁਝ ਰਿਪੋਰਟਸ ਆ ਉਹ ਦੱਸ ਰਹੀਆਂ ਆ ਵੀ ਉਹਦੇ ਨਾ ਆਉਣ ਦਾ ਕਾਰਨ ਇਹ, ਕੱਲ ਤੱਕ ਇਹ ਚਰਚਾ ਸੀਗੀ ਵੀ ਇਹ ਨਾ ਆ ਕੇ ਇਹ ਕੀ ਜਿਹੜਾ ਇਸ ਦੇ ਵਿੱਚ ਦਰਸਾਉਣਾ ਜਿਹੜਾ ਨੇਤਨਿਆਹੂ ਜਿਹੜਾ ਚਾਹੁੰਦਾ ਆ, ਪਰ ਹੁਣ ਇਹ ਅੰਦਰ ਖਾਤੇ ਲੱਗ ਰਿਹਾ ਵੀ ਟਰਕੀ ਜਾਂ ਅਰਬ ਮੁਲਕਾਂ ਦੇ ਕਹਿਣ ਦੇ ਉੱਤੇ ਹੀ ਨੇਤਨਿਆਹੂ ਨੂੰ ਉੱਥੇ ਜਿਹੜਾ ਉਹ ਨਹੀਂ ਆਉਣ ਦਿੱਤਾ ਗਿਆ। ਤੇ ਇਵੈਂਚੁਅਲੀ ਟਰੰਪ ਹੁਣਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਜਿਹੜੀ ਪਾਰਲੀਮੈਂਟ 'ਚ ਜਾ ਕੇ ਭਾਸ਼ਣ ਵੀ ਦਿੱਤਾ। 2 ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਜਿਹੜੇ ਕੈਸਟ ਕਹਿੰਦੇ ਆ ਜਾਂ ਸੈਨੇਟ ਕਰਕੇ ਕਹਿੰਦੇ ਆ ਵੀ ਉਹਦੇ ਵਿੱਚ ਪੈਲਸਤੀਨ ਨੂੰ ਰੈਕਗਨਾਈਜ਼ ਕਰਨ ਵਾਲੇ ਉਹ ਛੋਟੇ ਜਿਹੇ ਉਹਨਾਂ ਨੇ ਹੋਰਡਿੰਗ ਜਿਹੀਆਂ ਬਣਾਈਆਂ ਸੀ। ਉਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਜਿਹੜੇ 2 ਮੈਂਬਰ ਆ ਉਹਨਾਂ ਨੂੰ ਐਕਸਪੈਲ ਉਸ ਦੇ ਵਿੱਚੋਂ ਪਾਰਲੀਮੈਂਟ ਦੇ ਵਿੱਚੋਂ ਕਰ ਦਿੱਤਾ। ਟਰੰਪ ਹੁਣਾਂ ਨੇ ਇਹ ਕਿਹਾ ਸੀਗਾ ਵੀ ਯੂ ਗਾਇਜ਼ ਆਰ ਬੜੇ ਪ੍ਰੋਫੈਸ਼ਨਲੀ ਤੇ ਬੜੀ ਤੇਜ਼ੀ ਦੇ ਨਾਲ ਤੁਸੀਂ ਇਹ ਬੰਦੇ ਜਿਹੜੇ ਚੱਕ ਕੇ ਬਾਹਰ ਮਾਰੇ ਆ। ਉਹਨਾਂ ਦਾ ਨਾਲ ਦੇ ਨਾਲ ਇਹ ਸੀਗਾ ਵੀ ਸਾਡੇ ਜਦੋਂ ਇਦਾਂ ਬੋਲਦੇ ਆ ਤੇ ਉਦੋਂ ਕਿਸੇ ਨੂੰ ਕੁਛ ਨਹੀਂ ਆਖਿਆ ਜਿਹੜਾ ਹੋ ਜਾਂਦਾ, ਖਾਸ ਕਰਕੇ ਜਦੋਂ ਸਦਨ ਦੇ ਵਿੱਚ। ਸੋ ਹੁਣ ਦੇਖੋ ਕੀ ਉੱਥੇ ਅੱਗੇ ਜਿਹੜਾ ਉਹ ਬਣਦਾ ਆ, ਪਰ ਹਾਲ ਦੀ ਘੜੀ ਜਿਹੜੀ ਲੜਾਈ ਆ ਉਹ ਰੁਕ ਰਹੀ ਆ ਤੇ ਦੋਨੋਂ ਪਾਸਿਓਂ ਰਾਹਤ ਜਿਹੜੀ ਆ ਉਹ ਮਿਲੇਗੀ ਲੋਕਾਂ ਨੂੰ। ਹੋਪਫੁਲੀ ਆਉਣ ਵਾਲੇ ਸਮੇਂ 'ਚ ਜਿਹੜਾ ਫੂਡ ਆ, ਭੋਜਨ ਆ, ਦਵਾਈਆਂ ਆ, ਪਾਣੀ ਆ, ਉਹ ਵੀ ਗਾਜ਼ਾ ਦੇ ਲੋਕਾਂ ਤੱਕ ਮੁਹੱਈਆ ਹੋ ਸਕੇ। ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਮੈਂਬਰ ਮਾਰੇ ਜਾ ਚੁੱਕੇ ਹੈਗੇ ਆ, ਹੋਸਟੇਜਸ ਸੀਗੇ, ਉਹਨਾਂ ਨੇ ਯੂਐਸ ਨੂੰ
ਬੇਨਤੀ ਕੀਤੀ ਆ ਵੀ ਸਾਨੂੰ ਕੁਛ ਨਾ ਕੁਛ ਤਾਂ ਉਹਨਾਂ ਦਾ ਜਿਹੜਾ ਚਾਹੇ ਰਿਮੇਨਸ ਆ ਉਹ ਮਿਲੇ ਜਾਣ। 28 ਜਿਹੜੀਆਂ ਬੋਡੀਜ਼ ਆ ਹੋਸਟੇਜਸ ਦੀਆਂ, ਉਹਨਾਂ ਦੇ ਵਿੱਚੋਂ ਸਿਰਫ 4 ਜਾਣੇ ਹੈਂਡਓਵਰ ਕੀਤੇ ਗਏ ਆ। 4 ਜਾਣਿਆਂ ਚੋਂ ਇੱਕ ਨੇਪਾਲ ਦਾ ਰਹਿਣ ਵਾਲਾ ਬਿਪਨ ਜੋਸ਼ੀ ਵੀ ਆ। ਇਹ ਬਿਪਨ ਜੋਸ਼ੀ ਨਾਮ ਦਾ ਬੰਦਾ ਜਦੋਂ ਉਸਨੂੰ ਕਿਡਨੈਪ ਕਰ ਲਿਆ ਗਿਆ ਸੀ, ਜਦੋਂ ਉੱਥੇ ਮਿਊਜ਼ਿਕ ਦਾ ਕੰਸਰਟ ਹੋ ਰਿਹਾ ਸੀ, ਤੇ ਇਹ ਐਗਰੀਕਲਚਰ ਦਾ ਸਟੂਡੈਂਟ ਆ, ਨੇਪਾਲ ਤੋਂ ਉੱਥੇ ਪੜ੍ਹਨ ਗਿਆ ਹੋਇਆ ਸੀ। ਸੋ ਉਹਦੇ ਜਿਹੜੇ ਪੇਰੈਂਟਸ ਆ ਉਹ ਵੀ ਕਾਫੀ ਜ਼ਿਆਦਾ ਖੁਸ਼ ਹੈਗੇ ਆ ਕਿ ਉਹ ਹੁਣ ਜਿੰਦਾ ਜਾਗਦਾ ਸਾਡੇ ਵਿੱਚ ਵਾਪਸ ਆ ਗਿਆ ਹੈਗਾ। ਜੀ, ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਅਲਾਸਕਾ ਤੋਂ ਆ ਰਹੀ ਆ। ਅਲਾਸਕਾ ਦੇ ਵਿੱਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਕਾਫੀ ਫਲੱਡਸ ਆਏ ਆ। ਵੈਦਰ ਆਪਣੇ ਨਾਰਦਰਨ ਕੈਲੀਫੋਰਨੀਆ 'ਚ ਵੀ ਕਾਫੀ ਖਰਾਬ ਚੱਲ ਰਿਹਾ ਆ। ਕੱਲ ਬੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਤੇ ਅੱਜ ਰਾਤ ਦਾ ਹੀ ਤੁਹਾਡੇ ਸੈਂਟਰਲ ਵੈਲੀ 'ਚ ਕਾਫੀ ਮੀਂਹ ਪੈ ਰਿਹਾ ਹੈਗਾ। ਸੋ ਇਸੇ ਤਰ੍ਹਾਂ ਅਲਾਸਕਾ ਦੇ ਵਿੱਚ ਫਲੱਡਿੰਗ ਦੇ ਨਾਲ ਕੋਸਟ ਗਾਰਡ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਬਹੁਤ ਜ਼ਿਆਦਾ ਉੱਥੇ ਡਿਵਾਸਟੇਸ਼ਨ ਹੋਈ ਆ। ਇੱਕ ਜਾਣੇ ਦੀ ਮੌਤ ਹੋਈ ਆ, 2 ਜਾਣੇ ਮਿਸਿੰਗ ਹੈਗੇ ਆ। ਉੱਥੇ ਤੂਫਾਨ ਆਇਆ ਸੀ ਅਲੋਂਗ, ਜਿਹਦੇ ਨਾਲ ਹਰੀਕੇਨ ਦੀ ਫੋਰਸ ਇੰਨੀ ਜ਼ਿਆਦਾ ਸੀ, ਬਹੁਤ ਸਾਰੇ ਜਿਹੜੇ ਘਰ ਆ ਉਹ ਪਾਣੀ ਦੇ ਵਿੱਚ ਰੁੜ ਗਏ ਤੇ 50 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਹੈਗਾ। ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਸੀਗੀ ਤੇ ਕਾਫੀ ਦਿਨ ਪਹਿਲਾਂ ਯੂਐਸ ਕੋਸਟ ਗਾਰਡ ਆਫੀਸ਼ੀਅਲ ਕੈਪਟਨ ਕ੍ਰਿਸਟੋਫਰ ਗਲੈਪਰ ਜੋ ਆ, ਉਹਨਾਂ ਨੇ ਇਹ ਦੱਸਿਆ ਵੀ ਇੱਕ ਉੱਥੇ ਜਿਹੜੇ ਪਿੰਡ ਟਾਈਪ ਹੈਗੇ ਆ ਕਿਪਨਿਕ ਤੇ ਕਵਿਲਗਿੰਗਲਿੰਗ ਕਰਕੇ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ। ਅਲਾਸਕਾ ਸਟੇਟ ਟਰੂਪਰਸ ਨੇ ਇਹ ਕਿਹਾ ਵੀ 51 ਲੋਕ ਤੇ 2 ਡੌਗਸ ਨੂੰ ਬਚਾਇਆ ਗਿਆ ਹੈਗਾ ਤੇ ਇੱਕ ਜਾਣੇ ਦੀ ਮੌਤ ਹੋ ਚੁੱਕੀ ਆ ਤੇ 2 ਜਾਣੇ ਹਜੇ ਵੀ ਮਿਸਿੰਗ ਹੈਗੇ ਆ। ਜੀ, ਬਿਲਕੁਲ। ਨੌਰਥ ਈਸਟ ਹਰਜੋਤ ਸਿੰਘ ਜੀ, 2 ਵੱਖ-ਵੱਖ ਇਹ ਚੱਲ ਰਹੇ ਆ। ਇੱਕ ਤਾਂ ਅਲਾਸਕਾ ਵਾਲੇ ਪਾਸੇ ਆ, ਜੋ ਆਪਾਂ ਨੂੰ ਪਤਾ ਵੀ ਵੈਸਟ ਕੋਸਟ ਵਾਲੇ ਪਾਸੇ ਪੈ ਜਾਂਦਾ ਆ, ਤੇ ਇੱਕ ਈਸਟ ਕੋਸਟ ਵਾਲੇ ਪਾਸੇ ਵੀ ਇਸ ਟਾਈਮ ਜਿਹੜੀ ਸਥਿਤੀ ਆ ਉਹ ਬਣੀ ਪਈ ਆ ਨਾਜ਼ੁਕ। ਨੌਰਥ ਈਸਟਰ ਜਿਹੜਾ ਤੂਫਾਨ ਆ ਉਹ ਉੱਧਰ ਚੱਲ ਰਿਹਾ ਆ ਤੇ ਕਾਫੀ ਲੋਕ ਉਸਦੇ ਕਰਕੇ ਜੀਵਨ ਜਿਹੜਾ ਉਹ ਪ੍ਰਭਾਵਿਤ ਹੋਇਆ ਆ। ਨਿਊਯਾਰਕ ਸਿਟੀ ਦੇ ਵਿੱਚ ਕਹਿੰਦੇ ਵੀ ਆਲਰੇਡੀ 2 ਇੰਚ ਤੱਕ ਜਿਹੜੀ ਰੇਨ ਆ, ਮੀਂਹ ਆ, ਉਹ ਪੈ ਚੁੱਕਾ ਹੈਗਾ ਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਅਲਾਸਕਾ 'ਚ 50 ਬੰਦਿਆਂ ਨੂੰ ਬਚਾਇਆ ਗਿਆ ਆ। ਈਸਟ ਕੋਸਟ ਵਾਲੇ ਪਾਸੇ ਕੋਸਟ ਗਾਰਡ ਦਾ ਜਿਹੜਾ ਹੈਲੀਕਾਪਟਰ ਆ, ਮੈਸੇਚਿਊਸਟ ਦੇ ਵਿੱਚ ਉਹਨਾਂ ਨੇ ਇੱਕ ਬੰਦੇ ਨੂੰ ਕੇਪ ਕੌਡ ਜਿਹੜਾ ਇਲਾਕਾ ਆ ਸਦਰਨ ਕੋਸਟ ਦੇ ਵਿੱਚ, ਉੱਥੋਂ ਜਿਹੜਾ ਉਹ ਬਚਾਇਆ। ਕਹਿੰਦੇ ਵੀ ਏਅਰ ਸਟੇਸ਼ਨ ਕੇਪ ਕੌਡ ਦੇ ਵਿੱਚ ਉਸਨੂੰ ਬਾਅਦ ਦੇ ਵਿੱਚ ਲਿਜਾਇਆ ਗਿਆ। ਕਹਿੰਦੇ ਵੀ ਇਹ ਹੁਣ ਪਤਾ ਨਹੀਂ ਹੈ ਵੀ ਉਹ ਪਾਣੀ 'ਚ ਵੜ ਕਿੱਦਾਂ ਗਿਆ ਸੀਗਾ। ਨਿਊਯਾਰਕ ਦੇ ਵਿੱਚ ਜਿੱਦਾਂ ਦੱਸਿਆ ਵੀ 2 ਇੰਚ ਮੀਂਹ ਪਿਆ ਆ। ਲੌਂਗ ਆਈਲੈਂਡ ਦੇ ਵਿੱਚ ਇੱਕ ਵੱਡਾ ਰੁੱਖ ਡਿੱਗਣ ਦੇ ਕਰਕੇ ਇਹ ਬੰਦੇ ਦੱਸ ਰਹੇ ਵੀ ਉਹ ਕਈ ਰੁੱਖ ਜਿਹੜੇ ਡਿੱਗੇ ਆ ਤੇ ਕਈਆਂ ਦੇ ਘਰਾਂ ਦਾ ਜਿਹੜਾ ਨੁਕਸਾਨ ਆ ਉੱਥੇ ਜਿਹੜਾ ਉਹ ਵਾਪਰਿਆ ਆ। ਕਹਿੰਦੇ ਵੀ ਨੌਰਥ ਈਸਟਰ ਜਿਹੜਾ ਤੂਫਾਨ ਆ ਇਹ ਹੌਲੀ-ਹੌਲੀ ਈਸਟਵਰਡ ਯਾਨੀ ਕਿ ਸਮੁੰਦਰ ਵੱਲ ਨੂੰ ਦੁਬਾਰਾ ਅਟਲਾਂਟਿਕ ਓਸ਼ਨ ਦੇ ਵਿੱਚ ਜਿਹੜਾ ਉਹ ਜਾਊਗਾ ਤੇ ਇਵੈਂਚੁਅਲੀ ਜਿਹੜਾ ਮੌਸਮ ਆ ਉਹ ਥੋੜ੍ਹਾ ਜਿਹਾ ਠੀਕ ਹੋਣਾ ਜਿਹੜਾ ਉਹ ਸ਼ੁਰੂ ਹੋ ਜਾਵੇਗਾ। ਸੋ ਭਾਰੀ ਮੀਂਹ, ਭਾਰੀ ਜਿਹੜੀ ਤੇਜ਼ ਹਵਾਵਾਂ ਦੇ ਚੱਲਦਿਆਂ ਟਾਈਫੂਨ ਜਿਹੜਾ ਹਰੀਕੇਨ ਟਾਈਪ ਵਿੰਡਸ ਆ, ਉਹਨਾਂ ਨੇ ਜਿਹੜਾ ਕਾਫੀ ਉੱਥੇ ਨੁਕਸਾਨ ਜਿਹੜਾ ਉਹ ਪਹੁੰਚਾ ਰਹੇ ਆ। ਜਿੱਦਾਂ ਤੁਸੀਂ ਬੇ ਏਰੀਏ ਦੀ ਤੇ ਕੈਲੀਫੋਰਨੀਆ ਦੀ ਗੱਲ ਕੀਤੀ ਆ, ਨੈਸ਼ਨਲ ਵੈਦਰ ਸਰਵਿਸ ਦੱਸ ਰਿਹਾ ਆ ਐਲਏ ਦੇ ਵਿੱਚ 4 ਤੋਂ 6 ਘੰਟੇ ਤੱਕ ਲਗਾਤਾਰ ਮੀਂਹ ਪਊਗਾ। 4 ਇੰਚ ਤੱਕ ਉੱਥੇ ਮੀਂਹ ਪੈ ਸਕਦਾ ਆ ਤੇ ਜਿਹਦੇ ਨਾਲ ਫੁੱਟ ਹਿਲਸ ਦੇ ਵਿੱਚ, ਜਿੱਥੇ ਆਲਰੇਡੀ ਆਪਾਂ ਨੂੰ ਪਤਾ ਵੀ ਜਦੋਂ ਰੁੱਖ ਸੜ ਕੇ ਸਵਾਹ ਹੋ ਜਾਂਦੇ ਆ ਮਾਊਂਟੇਨਸ ਦੇ ਉੱਤੋਂ, ਤਾਂ ਫਿਰ ਉੱਥੇ ਮਡ ਸਲਾਈਡ, ਲੈਂਡ ਸਲਾਈਡ ਹੋਣ ਦਾ ਜਿਹੜੀ ਸੰਭਾਵਨਾ ਆ ਉਹ ਵੱਧ ਜਾਂਦੀ ਆ। ਸੋ ਇਹ ਸਟਾਰਮ ਦੇ ਨਾਲ 3 ਫੁੱਟ ਤੱਕ ਜਿਹੜੀ ਬਰਫ਼ਬਾਰੀ ਆ ਸਿਆਰਾ ਨਵਾਡਾ ਮਾਊਂਟੇਨਸ ਦੇ ਵਿੱਚ ਉਹ ਪੈ ਸਕਦੀ ਹੈਗੀ ਆ। ਸੋ ਕਹਿੰਦੇ ਵੀ ਵੈਸਟ ਟੂ ਈਸਟ ਸਟਰੀਮ ਦੇ ਨਾਲ ਐਟਮੋਸਫੇਰਿਕ ਰਿਵਰ ਜਿਹੜੀ ਇਹ ਆਈ ਆ I-50 ਦੇ AR1 ਦੇ ਉੱਤੇ, ਕਹਿੰਦੇ ਵੀ ਕਾਫੀ ਐਟਮੋਸਫੇਰਿਕ ਰਿਵਰ 1 ਜਿੱਦਾਂ ਕਹਿ ਲਓ ਵੀ ਉੱਦਾਂ ਦਾ ਵੀਕ ਆ, ਪਰ ਫਿਰ ਵੀ ਜਿਹੜਾ ਇੱਥੇ ਕਾਫੀ ਮੀਂਹ ਜਿਹੜਾ ਉਹ ਪੈ ਸਕਦਾ ਹੈ। ਕੱਲ ਰਾਤ ਦਾ ਹੀ ਹਰਜੋਤ ਸਿੰਘ ਜੀ ਇੱਧਰ ਫਰੈਜ਼ਨੋ ਕਾਉਂਟੀ ਦੇ ਵਿੱਚ ਮੀਂਹ ਸ਼ੁਰੂ ਹੋਇਆ ਆ ਤੇ ਅੱਜ ਪੂਰਾ ਦਿਨ ਜਿਹੜਾ ਉਹ ਮੀਂਹ ਪੈਣਾ ਆ। ਆਲਰੇਡੀ ਸਾਰੇ ਜਾਣੇ ਦੇਖ ਰਹੇ ਹੋਣਗੇ ਵੀ ਜਲ ਥਲ ਇਸ ਦੇ ਵਿੱਚ ਹੋ ਰਹੀ ਆ। ਸੋ ਇੱਕ ਚੀਜ਼ ਆ ਜਿਹੜਾ ਸਾਰੇ ਜਾਣੇ ਵਿਸ਼ੇਸ਼ ਤੌਰ ਤੇ ਧਿਆਨ ਰੱਖੋ। ਪਹਿਲੇ ਜਿਹੜੀਆਂ ਬਰਸਾਤਾਂ ਦੇ ਵਿੱਚ ਰੋਡਸ ਬਹੁਤ ਜ਼ਿਆਦਾ ਸਲਿੱਪਰੀ ਹੁੰਦੀਆਂ, ਸਾਰਿਆਂ ਨੂੰ ਕਾਹਲੀ ਹੁੰਦੀ ਆ। ਸੋ 10 ਕੁ ਮਿੰਟ ਐਕਸਟਰਾ ਲੈ ਕੇ ਜਿਹੜਾ ਉਹ ਚੱਲੋ ਕਿਸੇ ਵੀ ਥਾਂ ਤੇ ਜਿਹੜਾ ਉਹ ਪਹੁੰਚਣ ਦੇ ਲਈ, ਆਪਣੀ ਮੰਜ਼ਿਲ ਤੇ ਪਹੁੰਚਣ ਲਈ, ਕਿਉਂਕਿ ਸਪੀਡ ਵੀ ਸਲੋ ਹੋਣੀ ਆ
ਕਈ ਥਾਵਾਂ ਦੇ ਉੱਤੇ ਰੋਡ ਜਿਹੜੀਆਂ ਉਹ ਫਲੱਡ ਹੋਈਆਂ ਹੁੰਦੀਆਂ ਆ। ਤੋਂ ਬਚਾਅ ਕਰਕੇ ਜਿਹੜਾ ਉਹ ਚੱਲੋ। ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਪਹਿਲੇ ਮੀਂਹ ਤੋਂ ਬਾਅਦ 'ਚ ਐਕਸੀਡੈਂਟ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਜਾਂਦੀ ਹੈ। ਵੈਸੇ ਹੀ ਮੌਸਮ ਇੱਦਾਂ ਦਾ ਜਿਹੜਾ ਉਹ ਬਣਦਾ ਆ। ਸੋ ਟ੍ਰੈਫਿਕ ਤੋਂ ਬਚਣ ਦੇ ਲਈ, ਆਪਣੀਆਂ ਮੰਜ਼ਿਲਾਂ 'ਤੇ ਪਹੁੰਚਣ ਦੇ ਲਈ 15 ਤੋਂ 20 ਮਿੰਟ ਤੋਂ ਅੱਧੇ ਘੰਟੇ ਤੱਕ ਐਕਸਟਰਾ ਟਾਈਮ ਲੈ ਕੇ ਜਿਹੜਾ ਉਹ ਚੱਲਿਆ ਜਾਵੇ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਇੰਪੋਰਟੈਂਟ ਖਬਰਾਂ ਆ। ਅਮਰੀਕਾ ਦੀ ਇੱਕ ਕੰਪਨੀ ਜਿਹੜੀ ਸਭ ਤੋਂ ਜ਼ਿਆਦਾ H1B ਵੀਜ਼ੇ ਵਾਲੇ ਲੋਕਾਂ ਨੂੰ ਹਾਇਰ ਕਰਦੀ ਸੀ, ਉਹ ਕਹਿੰਦੇ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਵੀ H1B ਵੀਜ਼ੇ ਵਾਲੇ ਨੂੰ ਨਵੇਂ ਨੂੰ ਨਹੀਂ ਹਾਇਰ ਕਰਾਂਗੇ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਬਾਈਪਾਰਟੀਸ਼ਨ ਬਿੱਲ ਲਿਆਉਣ ਦੀ ਵੀ ਕੋਸ਼ਿਸ਼ ਹੋ ਰਹੀ ਆ, ਜਦੋਂ ਤੋਂ $1 ਲੱਖ ਦੇ ਕਰੀਬ ਇਹ ਅਨਾਊਂਸ ਕੀਤਾ ਗਿਆ ਹੈਗਾ। ਤੇ ਬਿਨਾਂ ਪੇਪਰਸ ਤੋਂ ਬੰਦੇ ਨੂੰ ਆਈਸ ਵਾਲਿਆਂ ਨੇ ਚੱਕਿਆ ਤੇ ਉਹਨੂੰ ਫਾਈਨ ਵੀ ਕੀਤਾ ਤੇ ਉਹਨੂੰ ਕਾਫੀ ਘੁਮਾਇਆ ਕਿ ਤੇਰੇ ਕੋਲ ਪੇਪਰ ਨਹੀਂ ਹੈਗੇ। ਸੋ ਖਬਰਾਂ ਕਾਫੀ ਇੰਪੋਰਟੈਂਟ ਹੈਗੀਆਂ। ਤੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਦੇ ਜੀ, ਥੋੜ੍ਹੀ ਜਿਹੀ ਗੱਲ SB 509 ਦੇ ਉੱਤੇ ਵੀ ਜਿਹੜੀ ਉਹ ਆਪਾਂ ਨਾਲ ਦੇ ਨਾਲ ਜਿਹੜੀ ਉਹ ਕਰਾਂਗੇ, ਜਿਸ ਬਿੱਲ ਨੂੰ ਵੀਟੋ ਕੀਤਾ ਗਿਆ ਗਵਰਨਰ ਨਿਊਸਮ ਦੇ ਦੁਆਰਾ। ਸੋ ਉਹਦੀ ਵੀ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਸੋ ਕਾਗਜ਼ ਪੱਤਰ ਇਮੀਗ੍ਰੇਸ਼ਨ ਦੇ ਕਿਉਂ ਜ਼ਰੂਰੀ ਆ, ਇੱਕ ਖਬਰ ਤੁਹਾਡੇ ਨਾਲ ਉਹ ਵੀ ਆਪਾਂ ਸਾਂਝੀ ਜਿਹੜੀ ਉਹ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਤੁਹਾਡੇ ਨਾਲ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਜਿਹੜੀ ਆਪਾਂ SB 509 ਦੀ ਗੱਲ ਕਰਕੇ ਤੇ ਫਿਰ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਵੱਲ ਨੂੰ ਵਧਦੇ ਹਾਂ। ਕੱਲ ਗਵਰਨਰ ਗੈਵਿਨ ਨਿਊਸਮ ਨੇ ਜਿਹੜਾ ਸੈਨੇਟ ਬਿੱਲ 509 ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਸੀਗਾ ਉਸ ਦੀ ਸ਼ਨਾਖਤ ਕਰਨੀ ਸੀ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਟ੍ਰੇਨਿੰਗ ਦੇਣੀ ਸੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਸਾਰੇ ਲਾ ਐਨਫੋਰਸਮੈਂਟ ਨੂੰ। ਉਹਨਾਂ ਨੇ ਵੀਟੋ ਜਿਹੜਾ ਹੈ ਗਵਰਨਰ ਨੇ ਕਰ ਦਿੱਤਾ। ਇਹ ਕਹਿਤਾ ਵੀ ਨਹੀਂ ਦੇਖੋ ਅਸੀਂ ਟ੍ਰੇਨਿੰਗ ਜਿਹੜੀ ਉਹ ਆਲਰੇਡੀ ਇਸ ਬਾਬਤ ਜਿਹੜੀ ਉਹ ਬਣਾ ਦਿੱਤੀ ਆ। ਪਰ ਮੁੱਦਾ ਇਹ ਹਰਜੋਤ ਸਿੰਘ ਜੀ ਵੀ ਜੇ ਇਸ ਨੂੰ ਕਾਨੂੰਨ ਬਣਾ ਦਿੱਤਾ ਜਾਂਦਾ ਤਾਂ ਇਹਦੇ ਨਾਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਗੱਲ ਆ ਉਸ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਇੱਕ ਸਟੇਟ ਦੇ ਵਿੱਚ ਸ਼ੁਰੂਆਤ ਹੋਣੀ ਸੀ। ਉੱਦਾਂ ਇਹ ਸੂਬਾ ਹਰਜੋਤ ਸਿੰਘ ਜੀ ਕਹਿੰਦਾ ਵੀ ਬਾਕੀ ਹੋਰ ਕੰਮਾਂ ਦੇ ਵਿੱਚ ਮੋਹਰੇ ਆਉਂਦਾ ਆ। ਜਦੋਂ EPA ਦੀ ਗੱਲ ਹੋਵੇ, ਜਦੋਂ ਹੋਰ ਗੱਲਾਂ ਦੀ ਗੱਲ ਹੋਵੇ ਤਾਂ ਫਿਰ ਕਹਿੰਦੇ ਵੀ ਅਸੀਂ ਜਿਹੜੇ ਟ੍ਰੇਲ ਬਲੇਜ਼ਰ ਬਣਨਾ ਆ। ਤੇ ਜਦੋਂ ਇਹ ਮੁੱਦਾ ਗੱਲ ਆਇਆ ਵੀ ਜਦੋਂ ਅਮਰੀਕਨਸ ਨੂੰ, ਕੈਲੀਫੋਰਨੀਅਨਸ ਨੂੰ ਜਿਹੜੇ ਇੱਥੇ ਆਪਣੀ ਆਵਾਜ਼ ਬੁਲੰਦ ਕਰਦੇ ਨੇ, ਆਜ਼ਾਦੀ ਦੇ ਨਾਲ ਬੋਲਦੇ ਆ ਤੇ ਬਾਹਰਲੀਆਂ ਸਰਕਾਰਾਂ ਉਹਨਾਂ ਦੇ ਉੱਤੇ ਤਸ਼ੱਦਦ ਕਰਦੀਆਂ, ਉਹਨਾਂ ਨੂੰ ਡਰਾਉਂਦੀਆਂ, ਧਮਕਾਉਂਦੀਆਂ, ਅਸੈਸੀਨੇਸ਼ਨ ਅਟੈਂਪਟਸ ਕਰਦੀਆਂ, ਰੈਕੀ ਕਰਦੀਆਂ। ਤੇ ਜਦ ਉਹ ਰੋਕਣ ਦੀ ਗੱਲ ਆਈ ਤਾਂ ਜਿਹੜਾ ਗਵਰਨਰ ਨਿਊਸਮ ਆ ਉਹਨੇ ਪੈਰ ਜਿਹੜੇ ਉਹ ਪਿੱਛੇ ਜਿਹੜੇ ਉਹ ਖਿੱਚ ਲਏ। ਸਭ ਤੋਂ ਅਫਸੋਸ ਗੱਲ ਇਹ ਸੀਗੀ, ਅਫਸੋਸਜਨਕ ਗੱਲ ਇਹ ਆ ਵੀ ਦੋਨਾਂ ਜਿਹੜੇ ਸਦਨਾਂ ਦੇ ਵਿੱਚ ਬਹੁਮਤ ਦੇ ਨਾਲ ਨਹੀਂ, ਸਰਬਸੰਮਤੀ ਦੇ ਨਾਲ ਪਾਸ ਜਿਹੜਾ ਇਹ ਬਿੱਲ ਹੋਇਆ ਤੇ ਆਪਣੇ ਹੀ ਇਲੈਕਟਿਡ ਅਫੀਸ਼ੀਅਲਸ ਉਹਨਾਂ ਦੀ ਹੋਈ ਪਾਰਟੀ ਦੇ ਨਾਲ ਆ ਜੁੜੇ ਹੋਏ, ਉਹਨਾਂ ਦੇ ਕਹੇ ਦੇ ਉੱਤੇ ਵੀ ਇਸ ਬਿੱਲ ਦੇ ਨੂੰ ਕਾਨੂੰਨ ਬਣਾਉਣ ਦੇ ਵਿੱਚ ਉਹਨੇ ਅਖਤਿਆਰ ਜਿਹੜਾ ਉਹ ਨਹੀਂ ਕੀਤਾ, ਉਸਨੇ ਨਾ ਕਰ ਦਿੱਤੀ। ਅੱਜ HAF ਵਾਲੇ ਕੱਲ ਦੇ ਖੁਸ਼ੀਆਂ ਲੱਡੂ ਵੰਡ ਰਹੇ ਆ ਵੀ SB 509 ਨੂੰ ਅਸੀਂ ਜਿਹੜਾ ਉਹ ਫੇਲ ਕਰਾ ਦਿੱਤਾ। ਪਹਿਲੋਂ ਉਹਨਾਂ ਨੇ ਉਸ ਬਿੱਲ ਦੇ ਵਿੱਚ ਸੋਧਾਂ ਕਰਾਈਆਂ, ਫਿਰ ਸੋਧਾਂ ਕਰਕੇ ਵੀ ਉਹਨਾਂ ਦਾ ਮਨ ਨਹੀਂ ਭਰਿਆ ਤਾਂ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਸ ਨੂੰ ਵੀਟੋ ਜਿਹੜਾ ਆ ਉਹ ਕਰਵਾ ਦਿੱਤਾ। ਤੇ ਆਪਣੇ ਸਿੱਖ WhatsApp ਗਰੁੱਪਾਂ ਦੇ ਵਿੱਚ ਨਜ਼ਲਾਂ ਇੱਕ ਦੂਜੇ ਦੇ ਉੱਤੇ ਝਾੜ ਰਹੇ ਆ, ਇੱਕ ਦੂਜੇ ਨੂੰ ਜਿਹੜਾ ਉਹ ਕਹਿ ਰਹੇ ਆ ਵੀ ਸੰਗਤ ਇਕੱਠੀ ਹੋਈ ਉਸ ਦਾ ਬਹੁਤ ਬਹੁਤ ਵਧੀਆ ਆ। ਬੜੀਆਂ ਜਿਹੜੀਆਂ ਆਰਗੇਨਾਈਜੇਸ਼ਨ ਇਦਾਂ ਦੇ ਬਿਆਨ ਜਿਹੜੀਆਂ ਉਹ ਦੇ ਰਹੀਆਂ ਆ। ਪਰ ਕੱਲ ਜਿਹੜਾ ਡਾਕਟਰ ਜਸਮੀਤ ਬੈਂਸ ਦਾ ਜਿਹੜਾ ਸੀਗਾ ਬਿਆਨ, ਉਹਨਾਂ ਨੇ ਬਿਲਕੁਲ ਸਹੀ ਜਿਹੜਾ ਕਿਹਾ, ਦੋ ਟੁਕ ਸ਼ਬਦਾਂ ਦੇ ਵਿੱਚ ਸਪਸ਼ਟ ਕਿਹਾ। ਕਹਿੰਦੇ ਵੀ ਸ਼ੁਕਰ ਆ ਵੀ ਜਿਹੜਾ ਸਿੱਖ ਜੈਨੋਸਾਈਡ ਵਾਲਾ ਜਿਹੜਾ ਰੈਜ਼ੋਲੂਸ਼ਨ ਸੀ ਉਹਦੇ ਲਈ ਗਵਰਨਰ ਦੇ ਸਾਈਨ ਨਹੀਂ ਸੀ ਚਾਹੀਦੇ। ਜੇ ਕਿਤੇ ਉਹਦੇ ਵਿੱਚ ਗਵਰਨਰ ਦੇ ਸਾਈਨ ਚਾਹੀਦੇ ਹੁੰਦੇ ਤਾਂ ਉਸ ਪਤੰਦਰ ਨੇ ਉਹ ਵੀ ਨਹੀਂ ਸੀ ਸਾਈਨ ਕਰਨੇ। ਸੋ ਇੱਥੋਂ ਇਹ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਤੁਹਾਡੀ ਕੀ ਬੁੱਕਤ ਆ। ਕੈਲੀਫੋਰਨੀਆ ਦੇ ਸੂਬੇ ਦੇ ਵਿੱਚ ਆਪਾਂ ਜਿੰਨੀਆਂ ਮਰਜ਼ੀ ਜਿਹੜੀਆਂ ਉਹ ਡੀਂਗਾ ਹਾਕੀ ਜਾਈਏ ਵੀ ਸਾਡੀ ਇੱਥੇ ਤੱਕ ਚੱਲਦੀ, ਸਾਡੀ ਐਵੇਂ ਚੱਲਦੀ ਆ, ਪਰ ਅਗਲਿਆਂ ਨੇ ਤੁਹਾਨੂੰ ਸਪਸ਼ਟ ਜਿਹੜਾ ਉਹ ਦਿਖਾ ਦਿੱਤਾ ਵੀ ਤੁਸੀਂ ਕਤਾਰ ਦੇ ਵਿੱਚ ਕਿੱਥੇ ਜਿਹੜੇ ਉਹ ਤੁਸੀਂ ਖੜੇ ਆ। ਆਪਾਂ ਉਸ ਕਤਾਰ ਦੇ ਵਿੱਚ ਮੋਹਰੇ ਕਿੱਦਾਂ ਆਉਣਾ, ਆਪਣੀ ਲਾਈਨ ਲੰਬੀ ਕਿੱਦਾਂ ਕਰਨੀ ਆ, ਇਸ ਦੀ ਘੋਖ ਪੜਤਾਲ ਜਾਂਚ ਕਰਕੇ ਤੇ ਆਪਾਂ ਨੂੰ ਉਸ ਦੇ ਵਿੱਚ ਅੱਗੇ ਕਦਮ ਵਧਾਉਣ ਦੀ ਜਿਹੜੀ ਜ਼ਰੂਰਤ ਆ। ਨਹੀਂ ਤਾਂ ਉੱਥੇ ਵੀ ਪਿਸਦੇ ਆਏ ਆ, ਇੱਥੇ ਵੀ ਤੁਸੀਂ ਜਿਹੜੇ ਉਹ ਪਿਸਦੇ ਰਹੋਗੇ। ਮਾਈਨੋਰਿਟੀ ਦਾ, ਵਿਕਟਮਹੁੱਡ ਦਾ ਕਿੰਨੀ ਦੇਰ ਤੱਕ ਜਿਹੜਾ ਉਹ ਤੁਸੀਂ ਆਪਣੇ ਸਿਰ ਦੇ ਉੱਤੇ ਬੋਝ ਆ ਉਹ ਢੋਂਦੇ ਰਹੋਗੇ। ਮੋਹਰੇ ਆਈਏ, ਅੱਗੇ ਵਧੀਏ, ਸਟੇਟਸਮੈਨ ਜਿਹੜੇ ਬੰਦੇ ਆ ਉਹ ਆਪਣੇ ਜਿਹੜੇ ਉੱਥੇ ਅੱਗੇ ਜਿਹੜੇ ਉਹ ਖਿਲਾਰੀਏ ਲੈ ਕੇ ਆਈਏ, ਉਹਨਾਂ ਲੋਕਾਂ ਨੂੰ ਜਿਹੜਾ ਉਹ ਜਿਤਾਈਏ ਤੇ ਇੱਥੇ ਜਿਹੜੇ ਆ ਪੋਲੀਟੀਸ਼ੀਅਨਸ ਜਿਹੜੇ ਉਹਨਾਂ ਨੂੰ ਉਹ ਬਣਾਈਏ ਜਿਹੜੀ ਤੁਹਾਡੀ ਅਸਲ ਦੇ ਵਿੱਚ ਆਵਾਜ਼ ਜਿਹੜੀ ਉਹ ਚੱਕ ਸਕਣ, ਨਾ ਕਿ ਗਵਰਨਰ ਦੀ ਤੇ ਪਾਰਟੀਆਂ ਦੀਆਂ ਕੱਲੀਆਂ ਜਿਹੜੀਆਂ ਜੀ ਹਜ਼ੂਰੀਆਂ ਜਿਹੜੀਆਂ ਉਹ ਕਰਨ ਵਾਲੇ ਜਿਹੜੇ ਉਹ ਲੋਕ ਹੋਣ। ਸੋ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਤੁਹਾਡਾ ਅਸਲ ਦੇ ਵਿੱਚ ਦਿਖਾ ਦਿੱਤਾ ਵੀ ਤੁਸੀਂ ਕਿੱਥੇ ਕੁ ਖੜੇ ਆ। ਆਪਣੇ ਗਵਾਂਢੀ ਮੁਲਕ ਦਾ ਦੇਖ ਲਓ ਹਰਜੋਤ ਸਿੰਘ ਜੀ, ਭਾਈ ਨਿੱਜਰ ਦੀ ਅਸੈਸੀਨੇਸ਼ਨ ਹੋ ਗਈ, ਉੱਥੇ ਬਾਹਰਲੇ ਮੁਲਕ ਦੇ ਆ ਕੇ ਗੈਂਗਸਟਰ ਜਿਨ੍ਹਾਂ ਨੂੰ ਇਹ ਟੈਰਰਿਸਟ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਡਿਕਲੇਅਰ ਕਰ ਦਿੱਤਾ ਉਸ ਸਰਕਾਰ ਨੇ, ਉਹ ਕਿੱਥੇ ਜਾ ਕੇ ਬੈਠੀ ਆ ਜਿਹੜੀ ਅਨੀਤਾ ਆਨੰਦ ਆ, ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਆ, ਜੈ ਸ਼ੰਕਰ ਦੇ ਮੋਹਰੇ, ਇੰਡੀਆ ਦੇ ਮੋਹਰੇ ਨਮਸਤੇ ਕਰਦੀ ਆ, ਸਤਿ ਸ੍ਰੀ ਅਕਾਲ ਕਰ ਲਈ ਆ, ਵਫਦ ਲੈ ਕੇ ਗਈ ਆ। ਨਿੱਜਰ ਭਾਈ ਨਿੱਜਰ ਦੀ ਗੱਲ ਨਹੀਂ ਕਰ ਰਹੀ, ਉਹ ਉੱਥੇ ਜਾ ਕੇ ਉਹਨਾਂ ਦੇ ਨਾਲ ਹੱਥ ਮਿਲਾ ਰਹੀ ਆ। ਸਿੱਖਾਂ ਨੂੰ ਉਹ ਹਰ ਇੱਕ ਮੁਲਕ ਜਿੱਥੇ ਇੱਕ ਟਾਈਮ ਦੇ ਉੱਤੇ ਲੱਗ ਰਿਹਾ ਸੀਗਾ ਵੀ ਆਪਾਂ ਇੱਕ ਬਹੁਤ ਤਗੜੀ ਫੋਰਸ ਆ, ਜਦੋਂ ਨਿਊਜ਼ ਆਰਟੀਕਲ ਆਪਣੇ ਜਿਹੜੇ ਹੱਕ ਦੇ ਵਿੱਚ ਜਿਹੜੇ ਉਹ ਛਾਪ ਰਹੇ ਸੀਗੇ, ਇਵੈਂਚੁਅਲੀ ਭਾਰਤ ਨੇ ਡਿਪਲੋਮੇਸੀ ਕਰਕੇ ਕਹਿ ਲਓ ਜਾਂ ਦੂਜੇ ਮੁਲਕਾਂ ਦੀ ਜ਼ਰੂਰਤ ਨੂੰ ਜਿਹੜਾ ਉਹ ਦੇਖ ਕੇ ਜਿਹੜਾ ਉਹ ਕਹਿ ਲਓ,
ਉਹ ਅਗਲੇ ਫਿਰ ਉੱਥੇ ਜਾ ਕੇ ਜਿਹੜੇ ਉਹ ਪਹੁੰਚ ਚੁੱਕੇ ਆ। ਸੋ ਸਿੱਖਾਂ ਨੂੰ ਆਪਣੀ ਇੱਕ ਮਜ਼ਬੂਤ ਧਿਰ ਜਿਹੜੀ ਉਹ ਬਣਾਉਣੀ ਪੈਣੀ ਆ। ਇੱਦਾਂ ਦੇ ਪੋਲੀਟੀਸ਼ੀਅਨ, ਇੱਦਾਂ ਦੇ ਜਿਹੜੇ ਲੋਕ, ਜਿਹੜਾ ਗਵਰਨਰ ਆ, ਇਹੋ ਜਿਹਿਆਂ ਨੂੰ ਜਿਹੜਾ ਉਹ ਮੂੰਹ ਨਹੀਂ ਲਾਉਣਾ ਚਾਹੀਦਾ ਵੀ ਜਿਹੜੇ ਤੁਹਾਡੇ ਨਾਲ ਜਿਹੜੇ ਉਹ ਆ ਕੇ ਖੜਦੇ ਨਹੀਂ ਹੈਗੇ। ਸੋ ਇਹ ਸਪਸ਼ਟ ਜੀ ਗੱਲ ਆ, ਗਵਰਨਰ ਦਾ ਜਿਹੜਾ ਵੀ ਕੋਈ ਇਰਾਦਾ ਆ ਵੀ ਮੈਂ ਟਰੰਪ ਨਾਲ ਤਾਂ ਲੜਨਾ ਆ ਪਰ ਤੁਹਾਡੇ ਨਾਲ ਨਹੀਂ ਮੈਂ ਖੜਨਾ, ਇਹ ਕੀ ਗੱਲ ਹੋਈ? ਤੇ ਦੂਜੀ ਜਿਹੜੀ ਇੱਕ ਸੋ ਕਾਲਡ ਮਿਨੋਰਟੀ ਆ, ਉਹਦੇ ਨਾਲ ਘਿਓ ਖਿਚੜੀ ਆ ਤੇ ਸਾਨੂੰ ਜਿਹੜੀਆਂ ਉਹ ਠੁੱਡਾ ਮਾਰਦਾ ਆ, ਇਹ ਕੀ ਗੱਲ ਆ? ਵੀ ਤੁਹਾਡੇ ਸਿਰਫ ਉਹਨੂੰ ਡਾਲਰ ਫੰਡ ਰੇਜ਼ਿੰਗ ਦੇ ਵੇਲੇ ਹੀ ਚਾਹੀਦੇ ਆ? ਸਿਰਫ ਉਹਨਾਂ ਨੂੰ ਵੀ ਪਤਾ ਹੈ ਨਾ ਵੀ ਇਹ ਜਿਹੜੇ ਲੋਕ ਆ ਫੋਟੋ ਖਿਚਾ ਕੇ ਖੁਸ਼ ਹੋ ਜਾਂਦੇ ਆ, ਸਾਨੂੰ ਆਪ ਬੁਲਾਉਂਦੇ ਆ, ਸਾਨੂੰ ਆਪ ਸਰੋਪਾ ਦਿੰਦੇ ਆ, ਤਾਂ ਬੱਲੇ ਬੱਲੇ ਜਿਹੜੀ ਇਸ ਦੇ ਵਿੱਚ ਉਹ ਕਰਾ ਕੇ ਜਿਹੜੀ ਗਾਂਹ ਲੱਗ ਜਾਂਦੇ ਆ। ਸੋ ਸਿੱਖਾਂ ਨੂੰ ਇੱਕ ਆਪਣਾ ਗੇਮ ਪਲਾਨ, ਇੱਕ ਆਪਣੀ ਰਣਨੀਤੀ, ਆਪਣੀ ਕੂਟਨੀਤੀ ਤਿਆਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਤੁਸੀਂ ਮਜ਼ਬੂਤ ਧਿਰ ਜਿਹੜਾ ਬਣ ਕੇ ਚੱਲਣਾ ਆ, ਜਾਂ ਜਿੱਧਰ ਨੂੰ ਧੱਕਦੇ ਆ ਉਧਰ ਨੂੰ ਜਿਹੜੇ ਉਹ ਤੁਰੇ ਰਹਿਣ ਵਾਲੇ ਜਿਹੜੀ ਉਹ ਤੁਸੀਂ ਸਥਿਤੀ ਦੇ ਵਿੱਚ ਜਿਹੜੇ ਬਣੇ ਰਹਿਣਾ। ਅਸੀਂ ਫੇਰ ਉਹਨਾਂ ਸਾਰੇ ਅਸੈਂਬਲੀ ਮੈਂਬਰਸ ਦਾ, ਉਹਨਾਂ ਸਾਰੇ ਜਿਹੜੇ ਸਟੇਟ ਸੈਂਟਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਇਆ। ਇਹ ਵੀ ਜਿਹੜੀ ਇੱਕ ਗੱਲ ਨਾਲ ਦੇ ਨਾਲ ਨਾ ਪੈਰਲਲੀ ਚੱਲ ਰਹੀ ਆ ਵੀ ਇਕੱਲੇ ਇਹਨਾਂ ਨੇ ਡੈਮੋਕ੍ਰੇਟਾਂ ਨੇ ਸਾਰਾ ਕੀਤਾ ਬੇੜਾ ਗਰਕ, ਪਰ ਇਹ ਡੈਮੋਕ੍ਰੇਟ ਹੀ ਆ ਜਿਨ੍ਹਾਂ ਨੇ ਉਹਦੇ ਵਿੱਚ ਵੀ ਪਾਸ ਕੀਤਾ। ਕਈ ਰਿਪਬਲਿਕਨਾਂ ਨੇ ਤੇ ਵੋਟ ਨਹੀਂ ਪਾਈ। ਇਹ ਵੀ ਜਿਹੜੇ ਕਲੀਅਰ ਦੱਸਦੇ ਜਾਈਏ, ਇਹ ਨਾ ਸੋਚੋ ਵੀ ਇਹ ਕੋਈ ਮਸਲਾ ਰੈੱਡ ਦਾ ਤੇ ਬਲੂ ਦਾ ਇੱਥੇ ਹੈਗਾ ਆ। ਉਹ ਕਈਆਂ ਨੇ ਤਾਂ ਆਪਣਾ ਮੂੰਹ ਛਪਾਉਣ ਜਿਹੜਾ ਖਾਤਰ ਵੋਟ ਤੱਕ ਨਹੀਂ ਜਿਹੜੀ ਉਹ ਪਾਈ, ਐਬਸੈਂਟ ਜਿਹੜੇ ਉਹ ਹੋ ਗਏ। ਉਹਨਾਂ ਨੂੰ ਵੀ ਸਵਾਲ ਪੁੱਛੋ ਵੀ ਕੀ ਗੱਲ ਉਦੋਂ ਕਿਉਂ ਨਹੀਂ ਤੁਸੀਂ ਜਿਹੜੇ ਉਹ ਨਾਲ ਬੋੜੇ? ਗਵਰਨਰ ਨੇ ਤਾਂ ਜਿਹੜਾ ਇਹ ਕਰਤੂਤ ਕੀਤੀ ਹੋਈ ਕੀਤੀ ਆ, ਬਾਕੀ ਉਹਨਾਂ ਦਾ ਵੀ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣਾ, ਚਾਹੇ ਉਹ ਰਿਪਬਲਿਕਨ ਆ ਚਾਹੇ ਉਹ ਜਿਹੜਾ ਡੈਮੋਕ੍ਰੇਟ ਆ। ਜਿਨ੍ਹਾਂ ਨੇ ਵੀ ਜਿਹੜੇ ਸਾਥ ਨਹੀਂ ਦਿੱਤੇ ਉਹਨਾਂ ਨੂੰ ਮੂੰਹ ਨਾ ਲਾਓ। ਇਹ ਜਿਹੜੀ ਮੁੱਖ ਦੀ ਜਿਹੜੀ ਇਸ ਦੇ ਵਿੱਚ ਗੱਲ ਆ, ਲੋਕਾਂ ਨੂੰ ਇੱਕ ਮਜ਼ਬੂਤ ਪੋਲੀਟੀਕਲ ਧਿਰ ਬਣ ਕੇ ਤੁਹਾਨੂੰ ਇਹਨਾਂ ਦੇ ਪੈਰਲਲੀ ਜਿਹੜਾ ਉਹ ਆਉਣਾ ਪੈਣਾ ਆ। ਚਾਹੇ ਇਸ ਦੇ ਵਿੱਚ ਤੁਹਾਨੂੰ ਫਾਈਨੈਂਸ਼ੀਅਲੀ ਵੀ ਇਹ ਚੀਜ਼ਾਂ ਜਿਹੜੀਆਂ ਨਾਲ ਦੇਖਣੀਆਂ ਪੈਣੀਆਂ ਤੇ ਪੋਲੀਟੀਕਲੀ ਵੀ, ਤੇ ਵੋਟ ਦਾ ਜਿਹੜਾ ਹੱਕ ਆ ਨਾ, ਤੇ ਵੋਟ ਦੀ ਜਿਹੜੀ ਤਾਕਤ ਆ ਉਸ ਨੂੰ ਜਿਹੜਾ ਉਹ ਸਮਝੋ। SB 509 ਦੇ ਉੱਤੇ ਹੋਏ ਵੀਟੋ ਨੇ ਇਹ ਕਲੀਅਰ ਸਪਸ਼ਟ ਜਿਹੜਾ ਉਹ ਕਰ ਦਿੱਤਾ। ਇਹ ਵੀ ਬਿੱਲ ਉਸਨੇ ਵੀਟੋ ਕੀਤਾ, ਕਾਸਟ ਵਾਲਾ ਬਿੱਲ ਵੀ ਵੀਟੋ ਕੀਤਾ, ਤੇ ਹਰਜੋਤ ਸਿੰਘ ਜੀ ਜਿਹੜਾ ਵਰਕਪਲੇਸ ਵਾਇਲੈਂਸ ਦੀ ਰਿਪੋਰਟਿੰਗ ਵਾਲਾ ਤੇ ਉਹ ਸਾਰੀਆਂ ਚੀਜ਼ਾਂ ਵਾਲਾ ਸੀਗਾ, ਉਹ ਉਸਨੇ ਸਾਈਨ ਕੀਤਾ ਜਿਹੜਾ ਤੁਸੀਂ ਵੀਟੋ ਕਰਨਾ ਚਾਹੁੰਦੇ ਸੀ। ਸੋ ਹਰ ਥਾਂ ਦੇ ਉੱਤੇ ਇਹਨੇ ਬੈਕ ਸਟੈਪ ਜਿਹੜਾ ਉਹ ਤੁਹਾਨੂੰ ਕੀਤਾ। ਤੇ ਡਾਕਟਰ ਬੈਂਸ ਦੀ ਬਿਲਕੁਲ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਉਹ ਬਿਲਕੁਲ ਸਹੀ ਆ। ਉਹਨਾਂ ਨੇ ਸਪਸ਼ਟ ਜਿਹੜਾ ਇਸ ਦੇ ਵਿੱਚ ਕਿਹਾ ਵੀ ਸ਼ੁਕਰ ਆ ਵੀ ਕਿਤੇ ਉਹਨਾਂ ਰੈਜ਼ੋਲੂਸ਼ਨਸ ਦੇ ਲਈ ਗਵਰਨਰ ਦੇ ਸਾਈਨ ਨਹੀਂ ਸੀ ਚਾਹੀਦੇ, ਤੇ ਜੇ ਕਿਤੇ ਗਵਰਨਰ ਦੇ ਸਾਈਨ ਚਾਹੀਦੇ ਹੁੰਦੇ ਤੇ ਇਹਨੇ ਉੱਥੇ ਵੀ ਜਿਹੜੇ ਆ ਹੱਥ ਪਿੱਛੇ ਖਿੱਚ ਦੇਣੇ ਸੀਗੇ, ਪੈਰਾਂ ਹੇਠੋਂ ਜਿਹੜੀ ਜ਼ਮੀਨ ਆ ਉਹ ਲੋਕਾਂ ਦੇ ਉਹ ਕੱਢ ਦੇਣੀ ਸੀਗੀ। ਅੱਜ ਆਪਾਂ ਖੁਸ਼ੀ ਮਨਾਉਂਦੇ ਆ ਵੀ ਡਾਕਟਰ ਬੈਂਸ ਦੇ ਕਰਕੇ ਉਹ ਜਿਹੜੇ ਰੈਜ਼ੋਲੂਸ਼ਨ ਜਿਹੜੇ ਉਹ ਪਾਸ ਹੋਏ ਆ, ਪਰ ਜੇ ਗਵਰਨਰ ਦੇ ਮੋਹਰੇ ਆਉਂਦਾ ਤਾਂ ਸ਼ਾਇਦ ਉਹਨੇ ਉੱਥੇ ਵੀ ਕਾਂਟਾ ਮਾਰ ਦੇਣਾ ਸੀ। ਸੋ ਲੋਕਾਂ ਨੂੰ ਇਹ ਦੇਖਣਾ ਪੈਣਾ ਆ ਵੀ ਤੁਸੀਂ ਕਿਹਦੇ ਨਾਲ ਜਿਹੜਾ ਉਹ ਅਸਲ ਦੇ ਵਿੱਚ ਖੜਨਾ ਹੈਗਾ ਆ। ਜੀ ਹਰਜੋਤ ਸਿੰਘ। ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਆਪਣੀ ਆਵਾਜ਼ ਲੱਭੀ ਆ, ਤੇ ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਦੇ ਵਿੱਚ ਸੈਨੇਟਰ ਕੈਬਲੈਰੋ, ਅਸੈਂਬਲੀ ਮੈਂਬਰ ਸੋਰੀਆ, ਉਹ ਸਾਡੇ ਨਾਲ ਬਿਲਕੁਲ ਖੜੇ ਹੈਗੇ ਆ, ਤੇ ਸਾਡੇ ਕੋਲ ਸੀਟ ਹੈਗੀ ਆ ਟੇਬਲ ਤੇ ਜਿਹਦੇ ਨਾਲ ਅਸੀਂ ਫ੍ਰੀਲੀ ਪਾਰਟਿਸਿਪੇਟ ਕਰਦੇ ਆ ਅਮਰੀਕਨ ਡੈਮੋਕ੍ਰੇਸੀ ਦੇ ਵਿੱਚ। ਕਹਿੰਦੇ ਭਈ ਇਹ ਇੱਕ ਬਿੱਲ ਜਿਹੜਾ ਆ ਕੈਨ ਨਾਟ ਮੇਕ ਔਰ ਬ੍ਰੇਕ ਮਾਈ ਕਮਿਊਨਿਟੀ, ਵੀ ਸਟੈਂਡ ਅਗੇਂਸਟ ਹੇਟ, ਰੇਸਿਜ਼ਮ ਐਂਡ ਫੀਅਰ ਮੌਂਗਰਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਹੁਣ ਮੈਂ ਦੱਸਦਾ ਭਈ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਹਿਨਾ ਵਰਗੀਆਂ ਆਰਗੇਨਾਈਜੇਸ਼ਨ, ਜਾਂ ਜਿਹੜੇ ਉਹਨਾਂ ਦੇ ਕਰਿੰਦੇ ਆ, ਜਿਸ ਤਰ੍ਹਾਂ ਇੱਕ ਅਜੇ ਜੈਨ ਭਟੋਰੀਆ ਕਰਕੇ ਆ, ਬੇ ਏਰੀਏ 'ਚ ਰਹਿਣ ਵਾਲਾ ਆ ਇਹ, ਤੇ ਇਹਨਾਂ ਧੰਨਵਾਦ ਕੀਤਾ ਗਵਰਨਰ ਦਾ ਵੀ ਤੂੰ ਬਿੱਲ ਜਿਹੜਾ ਆ ਉਹ ਵੀਟੋ ਕਰਤਾ, ਬਹੁਤ ਵਧੀਆ। ਇਹ ਉਹੀ ਬੰਦਾ ਆ ਜਿਹੜਾ ਡਾਕਟਰ ਜਸਮੀਤ ਕੌਰ ਬੈਂਸ ਦੇ ਅਗੇਂਸਟ ਜਿਹੜਾ ਹੁਣ ਕਾਂਗਰਸ ਦੇ ਲਈ ਇਲੈਕਸ਼ਨ ਲੜਨ ਜਾ ਰਿਹਾ, ਰੈਂਡੀ ਵਿਲਗਸ, ਉਹਨੂੰ ਜਿਹੜਾ ਫਾਈਨੈਂਸ਼ੀਅਲੀ ਸਪੋਰਟ ਕਰ ਰਿਹਾ, ਉਹਨੂੰ ਫੰਡਿੰਗ ਕਰ ਰਿਹਾ। ਦੇਖੋ ਇਹ ਫਰੀਮਾਉਂਟ ਤੋਂ ਜਾ ਕੇ, ਇਹ ਡਲੀਨੋ ਜਾ ਕੇ, ਜਿਹੜਾ ਬੇਕਰਸਫੀਲਡ ਜਾ ਕੇ ਫੰਡਿੰਗ ਕਰ ਰਹੇ ਆ। ਸੋ ਸਾਡਾ ਹੁਣ ਸਾਰਿਆਂ ਦਾ ਫਰਜ਼ ਬਣਦਾ ਆ ਵੀ ਕਿਸ ਤਰ੍ਹਾਂ ਜਿਹੜੀ ਡਾਕਟਰ ਜਸਮੀਤ ਕੌਰ ਬੈਂਸ ਆ ਉਹ US ਕਾਂਗਰਸ ਦੇ ਲਈ ਇਲੈਕਸ਼ਨ ਆਲਰੇਡੀ ਲੜਨ ਜਾ ਰਹੀ, ਤੁਹਾਨੂੰ ਪਤਾ ਹੀ ਆ, ਉਹਦਾ ਕਿੱਦਾਂ ਸਾਥ ਦੇਣਾ ਆ। ਸੋ ਇਹਨਾਂ ਸਾਰਿਆਂ ਨੇ ਹੁਣ ਡਾਕਟਰ ਜਸਮੀਤ ਕੌਰ ਬੈਂਸ ਦੇ ਪਿੱਛੇ ਪੈ ਕੇ ਉਹਨੂੰ ਵੀ ਹੈਰਾਨ ਦੀ ਕੋਸ਼ਿਸ਼ ਕਰਨੀ ਹੈ ਵੀ ਇਹੀ ਇੱਕ ਇਹਨਾਂ ਦੀ ਆਵਾਜ਼ ਆ, ਇਹਨੂੰ ਕਿੱਦਾਂ ਚੁੱਪ ਕਰਾਈਏ। ਤੇ ਸਾਡੇ ਬੰਦਿਆਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ ਜੀ। ਇਹ ਕੀ ਸੋ ਜਿਹੜੇ ਹੋ ਆਪਣੇ ਰਿਹਾ। ਬੰਦੇ ਵੀ ਨਾ ਉਹਦੇ ਉਲਟ ਬੰਦੇ ਦੀ ਸਪੋਰਟ ਕਰਦੇ ਹੈਗੇ, ਖਾਸ ਕਰਕੇ ਬੇਕਰਸਫੀਲਡ ਏਰੀਆ ਦੇ ਵਿੱਚ, ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਦੂਸਰਾ ਜਿਹੜਾ ਪ੍ਰੋਪੋਜੀਸ਼ਨ 50 ਨੂੰ ਲੈ ਕੇ ਕੈਲੀਫੋਰਨੀਆ ਦੇ ਗਵਰਨਰ ਦੇ ਪ੍ਰੋਪੋਜੀਸ਼ਨ 50 ਨੂੰ ਲਿਆਣ ਕਰਕੇ $300 ਮਿਲੀਅਨ ਦਾ ਖਰਚਾ ਹੋਇਆ ਆ। ਤੁਸੀਂ ਹਿਸਾਬ ਲਾ ਲਓ ਕਿੰਨਾ ਖਰਚਾ ਹੋਇਆ। ਜਿਹੜੇ ਨਾ ਤੁਹਾਡੇ ਗੁਰੂ ਘਰਾਂ 'ਚ ਆ ਕੇ ਪ੍ਰੋਪੋਜੀਸ਼ਨ 50 ਦੇ ਹੱਕ ਵਿਰੋਧ ਕੁਝ ਵੀ ਉੱਥੇ ਕਰਦੇ ਹੈਗੇ ਆ,
ਕੈਂਪੇਨ ਉਹਨਾਂ ਨੂੰ ਉੱਥੋਂ ਭਜਾਓ। ਇਹਨਾਂ ਨੂੰ ਤਦੇ ਪਤਾ ਲੱਗਣਾ ਹੈਗਾ। ਮੈਨੂੰ ਪਤਾ ਲੱਗਾ ਵੀ ਕੁਛ ਕੁ ਨਿਆਣੇ ਚੱਕੀ ਫਿਰਦੇ ਆ ਜੀ ਪ੍ਰੋਪੋਜੀਸ਼ਨ 50 ਤੇ ਯੈਸ ਹੋਣਾ ਚਾਹੀਦਾ। ਉਹਨਾਂ ਨੂੰ ਪੁੱਛੋ ਵੀ ਭਾਈ ਜਦੋਂ SB 509 ਸੀ ਉਹ ਤੁਸੀਂ ਕਿੱਥੇ ਘੁੰਮਦੇ ਫਿਰਦੇ ਸੀ। ਸੋ ਇਹ ਤਾਦੀ ਸੂਤ ਆਣਾ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਕਿਹਾ ਵੀ ਇਹ ਕੋਈ ਡੈਮੋਕ੍ਰੇਟ ਜਾਂ ਰਿਪਬਲਿਕਨ ਮਸਲਾ ਨਹੀਂ ਹੈ। ਬਹੁਤ ਸਾਰੇ ਜਿਹੜੇ ਰਿਪਬਲਿਕਨ ਆਪਣੇ ਵੀ ਸਰੋਤੇ ਹੈਗੇ ਆ, ਬਹੁਤ ਫੈਨ ਵੀ ਆ, ਤੇ ਉਹ ਕਹਿੰਦੇ ਵੀ ਨਹੀਂ ਦੇਖੋ ਜੀ ਡੈਮੋਕ੍ਰੇਟਾਂ ਨੇ ਸਾਰਾ ਗੰਦ ਪਾਤਾ। ਬਹੁਤ ਸਾਰੇ ਰਿਪਬਲਿਕਨਸ ਨੇ ਐਬਸੈਂਟ ਰਹੇ ਆ। ਵੋਟ ਹੀ ਨਹੀਂ ਪਾਈ ਗੈਲਾਗਰ ਹੱਕ ਜਿਹੜਾ 'ਚ। ਯੂਬਾ ਸਿਟੀ ਏਰੀਆ ਦਾ ਸੈਨੇਟਰ ਆ, ਉਹ ਹਾਜ਼ਰੇ ਨਹੀਂ ਹੋਇਆ ਇਸ ਬਿੱਲ ਦੇ ਵਿੱਚ। ਯੂਬਾ ਸਿਟੀ ਸਭ ਤੋਂ ਵੱਧ ਪੰਜਾਬੀ ਰਹਿੰਦੇ ਆ, ਸਾਰਿਆਂ ਨੂੰ ਪਤਾ ਆ। ਸੋ ਜਿਹੜੇ ਸੈਨੇਟਰ, ਅਸੈਂਬਲੀ ਮੈਂਬਰ, ਨੋ ਪ੍ਰੋਬਲਮ, ਜੇ ਚਾਹੇ ਉਹ ਡੈਮੋਕ੍ਰੇਟ ਆ ਚਾਹੇ ਉਹ ਰਿਪਬਲਿਕਨ ਆ, ਜਿਹੜੇ ਸਾਡੇ ਨਾਲ ਖੜੇ ਆ ਆਪਾਂ ਉਹਨਾਂ ਦਾ ਸਾਥ ਦਈਏ। ਤੇ ਸੋ ਜਿਹੜੇ ਆਪਾਂ ਨੂੰ ਜਿਹੜੇ ਇੱਕ ਵਿਰੋਧ ਪਾਰਟੀ ਚ ਦੇ ਆ ਨਾਲ ਨਹੀਂ ਉਹਨਾਂ ਦਾ ਹੋਣਾ ਚਾਹੀਦਾ। ਬਾਈਕਾਟ ਹੋਵੇ। ਜੀ ਬਿਲਕੁਲ, ਜੀ ਜਿਹੜੇ ਜੀ ਵਿਰੋਧ ਚ ਆ ਉਹਨਾਂ ਦਾ ਬਾਈਕਾਟ ਕਰੋ। ਇਹਨਾਂ ਨੂੰ ਸਮਝ ਨਹੀਂ ਉਨੀ ਦੇਰ ਤੱਕ ਆਉਣੀ, ਨਾ ਆਪਣਾ ਹਾਰਡ ਅਰਨਡ ਮਨੀ $1 ਵੀ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ, ਤੇ ਨਾ ਹੀ ਇਹਨਾਂ ਨੂੰ ਜਿਹੜੀ ਉਹ ਵੋਟ ਜਿਹੜੀ ਉਹ ਪਾਈ ਜਾਵੇ। ਇਹ ਜਿੰਨੀ ਦੇਰ ਤੱਕ ਤੁਸੀਂ ਲੀਕ ਨਹੀਂ ਖਿੱਚਦੇ ਉਨੀ ਦੇਰ ਤੱਕ ਤੁਹਾਡੀ ਕੋਈ ਵੈਲਿਊ ਨਹੀਂ, ਕੋਈ ਵੈਲਿਊ ਨਹੀਂ। ਇਹ ਸਪਸ਼ਟ ਜਿਹੜੀ ਇਹ ਗੱਲ ਆ, ਵੈਲਿਊ ਉੱਥੇ ਹੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਸਿਧਾਂਤ ਦੇ ਉੱਤੇ, ਤੁਸੀਂ ਆਪਣੀ ਗੱਲ ਦੇ ਉੱਤੇ ਪੱਕੇ ਹੋ ਕੇ ਜਿਹੜਾ ਉਹ ਖੜਦੇ ਆ। ਅਦਰਵਾਈਜ਼ ਕੋਈ ਵੈਲਿਊ ਨਹੀਂ ਆ। ਅਗਲਿਆਂ ਨੇ ਕਹਿਣਾ ਉਹ ਲੈ ਉੱਤੋਂ ਕਰਦੇ ਵੋਟ ਤਾਂ ਇਹਨਾਂ ਨੇ ਫਿਰ ਸਾਨੂੰ ਪਾ ਦੇਣੀ। ਜਦੋਂ ਉਹਨਾਂ ਨੂੰ ਇਹ ਪਤਾ ਹੋਊਗਾ ਵੀ ਨਹੀਂ ਵੋਟ ਨਹੀਂ ਪੈਣੀ, ਡਸ ਨਾਟ ਮੈਟਰ, ਤੁਹਾਡਾ ਜਿਹੜਾ ਇਹ ਇਸ਼ੂ ਆ ਭਾਈਚਾਰੇ ਦਾ, ਕਮਿਊਨਿਟੀ ਦੇ ਜਿਹੜੇ ਮੇਨ ਇਸ਼ੂ ਤੋਂ ਉੱਤੇ ਜਿਹੜਾ ਚੀਜ਼ ਨਹੀਂ ਹੋਣੀ ਚਾਹੀਦੀ, ਉਹ ਨਾਲ ਦੇ ਨਾਲ ਇਹ ਚੀਜ਼ ਨੂੰ ਜਿਹੜਾ ਉਹ ਦੇਖੋ, ਵਿਚਾਰੋ ਤੇ ਧਿਆਨ ਦਿਓ ਇਸ ਚੀਜ਼ ਦੇ ਉੱਤੇ। ਜੀ ਹਰਜੋਤ ਸਿੰਘ ਜੀ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਪਸੈਟ ਵੀ ਆ। ਅਪਸੈਟ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਇੰਨਾ ਕੁ ਜ਼ਰੂਰ ਆ ਵੀ ਸਾਡੀ ਸਿਆਸੀ ਪਹੁੰਚ ਕਿੰਨੀ ਕਾ ਕੈਲੀਫੋਰਨੀਆ 'ਚ ਇਹ ਕਲੀਅਰ ਹੋ ਗਿਆ। ਆਪਾਂ ਬਹੁਤ ਰੌਲਾ ਪਾਉਂਦੇ ਰਹਿੰਦੇ ਵੀ 100 ਸਾਲ ਹੋ ਗਿਆ ਸਾਡੇ, ਇੰਨੇ ਪੁਰਾਣੇ ਆਏ ਹੋਏ ਆ, ਤੇ ਕਿੰਨੀ ਕੁ ਤੁਹਾਡੀ ਪਾਵਰ ਆ ਤੁਹਾਡੇ ਸਾਹਮਣੇ ਆ। ਸੋ ਜਦੋਂ ਆਪਸ ਦੇ ਵਿੱਚ ਪਾੜਦੇ ਆ ਨਾ, ਇਹੀ ਪਤਾ ਲੱਗਦਾ ਹੈਗਾ ਆ। ਬਿਲਕੁਲ। ਜਦੋਂ ਇਹਨਾਂ ਗੱਲਾਂ ਦੀ ਸਾਨੂੰ ਸਮਝ ਆਊਗੀ ਫੇਰ ਸਾਡੀ ਜਿਹੜੀ ਤਾਕਤ ਹੋਰ ਇਹ ਵਧੂਗੀ। ਛੋਟੀਆਂ ਲੜਾਈਆਂ ਨੇ, ਜੀ ਇਹਦੇ ਵਿੱਚ ਚਲੋ ਕੋਈ ਨਹੀਂ, ਤੁਸੀਂ ਬੈਟਲਸ ਕਈ ਲੂਜ਼ ਕਰਦੇ ਆ, ਪਰ ਜਿਹੜੀ ਵਾਰ ਆ ਉਹ ਜਿੱਤਣੀ ਹੁੰਦੀ ਆ। ਜਿਹੜੀ ਵੱਡੀ ਲੜਾਈ ਆ ਉਸ ਨੂੰ ਜਿਹੜਾ ਉਹ ਤੁਸੀਂ ਜਿੱਤਣਾ ਹੁੰਦਾ ਆ। ਉਹਦੇ ਲਈ ਇਕੱਠੇ ਜਿਹੜਾ ਉਹ ਹੋ ਜਾਓ ਹਮੇਸ਼ਾ ਹੀ। ਜਿਹੜਾ ਹਰਜੋਤ ਸਿੰਘ ਜੀ, ਜਦੋਂ ਲੜਾਈ ਚੱਲਦੀ ਆ ਨਾ, ਵੱਖ-ਵੱਖ ਥਾਂ ਦੇ ਉੱਤੇ ਛੋਟੀਆਂ-ਛੋਟੀਆਂ ਜਿਹੜੀਆਂ ਟੁਕੜੀਆਂ ਫੌਜ ਦੀਆਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ, ਕਿਤੇ ਕੋਈ ਕਿਸੇ ਐਂਗਲ ਤੇ ਲੜ ਰਿਹਾ, ਕੋਈ ਕਿਸੇ ਐਂਗਲ ਤੇ ਲੜ ਰਿਹਾ। ਜਿਹੜੇ ਕੰਮ ਜਿਹੜੇ ਪੰਥਕ ਕਰ ਰਹੇ ਆ, ਇੱਕ ਦੂਜੇ ਦਾ ਸਹਾਰਾ ਬਣ ਕੇ, ਉਹਨਾਂ ਨੂੰ ਹੌਸਲਾ ਅਫਜ਼ਾਈ ਦੇ ਕੇ, ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਜਿਹੜਾ ਉਤਰੋ। ਨਾ ਕਿ ਇਹ ਕਹਿਣਾ ਸ਼ੁਰੂ ਕਰੋ ਯਾਰ ਤੂੰ ਕੁਛ ਨਹੀਂ ਕਰ ਸਕਦਾ, ਜੋ ਕਰਨਾ ਮੈਂ ਹੀ ਕਰੂੰਗਾ, ਵੀ ਜਾਂ ਮੈਂ ਜੋ ਕੀਤਾ ਸਿਰਫ ਉਹੀ ਪੰਥਕ ਆ, ਬਾਕੀ ਜਿਹੜੇ ਵੀ ਕੰਮ ਕਰ ਰਹੇ ਉਹ ਨਕੰਮੇ। ਏਦਾਂ ਨਹੀਂ ਹੋਣਾ ਚਾਹੀਦਾ। ਜਿਹੜਾ ਕੋਈ ਵੀ ਕੰਮ ਪੰਥ ਦੇ ਲਈ ਹਿੱਤ ਦੇ ਵਿੱਚ ਜਿਹੜਾ ਉਹ ਕਰ ਰਿਹਾ, ਉਹਨੂੰ ਸ਼ਾਬਾਸ਼ੀ ਦੇ ਕੇ, ਉਹਦੀ ਹੌਸਲਾ ਅਫਜ਼ਾਈ ਕਰਕੇ ਉਹਨੂੰ ਕਿਹਾ ਵੀ ਹਾਂ ਤੂੰ ਆਪਣੇ ਇਸ ਮੋਰਚੇ ਦੇ ਉੱਤੇ ਜਿਹੜੇ ਉਹ ਤੁਸੀਂ ਜਿਹੜੇ ਉਹ ਡਟੇ ਰਹੋ। ਅਦਰਵਾਈਜ਼ ਜਿਹੜਾ ਉਹ ਕੰਮ ਖਰਾਬ ਆ। ਬੈਲਟ ਸਾਰਿਆਂ ਦੇ ਘਰੋਂ ਘਰੀ ਪਹੁੰਚ ਚੁੱਕੇ ਆ। ਨਵੰਬਰ ਦੀ ਆਈ ਥਿੰਕ ਹਰਜੋਤ ਸਿੰਘ ਜੀ 4 ਤਰੀਕ ਆ, ਜਿਸ ਦਿਨ ਇਹ ਜਿਹੜੀਆਂ ਆ ਉਹ ਵੋਟਾਂ ਹੋਣੀਆਂ ਪ੍ਰੋਪ 50 ਦੀਆਂ। ਇਹ ਜਿਹੜਾ ਉਹ ਦੇਖ ਕੇ ਜਿਹੜਾ ਉਹ ਤੁਸੀਂ ਚੱਲੋ। ਇਹ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਆਪਣੇ ਨਾਲ ਜਿਹੜੀਆਂ ਹੋਣੀਆਂ ਆ, ਤੇ ਤੁਸੀਂ ਆਪਣੀ ਜਿਹੜੀ ਲੀਕ ਆ, ਪੋਲੀਟੀਕਲੀ ਲੀਕ ਜਿਹੜੀ ਉਹ ਤੁਹਾਨੂੰ ਇਸ ਦੇ ਵਿੱਚ ਖਿੱਚਣੀ ਪੈਣੀ, ਵੀ ਕਿਹੜਾ ਤੁਹਾਡਾ ਸਪੋਰਟਰ ਆ, ਕਿਹੜਾ ਤੁਹਾਡਾ ਵਿਰੋਧੀ ਆ। ਡਸ ਨਾਟ ਮੈਟਰ ਕਿਹੜੀ ਪਾਰਟੀ ਦਾ ਆ। ਜਿਹਨੇ ਸਪੋਰਟ ਕੀਤੀ ਉਹਦਾ ਵੀ ਸਾਥ ਦਿਓ, ਜਿਹਨੇ ਵਿਰੋਧ ਕੀਤਾ ਚਾਹੇ ਉਹ ਜਿਹੜੀ ਕਿਸੇ ਵੀ ਪਾਰਟੀ ਦਾ, ਉਹਦਾ ਡਟ ਕੇ ਜਿਹੜਾ ਇਸ ਚੀਜ਼ ਦੇ ਵਿੱਚ ਵਿਰੋਧ ਜਿਹੜਾ ਉਹ ਕਰੋ। ਉਹਨੂੰ ਬਿਲਕੁਲ ਵੀ ਆਪਣੀ ਜਿਹੜੀ ਕੀਮਤੀ ਵੋਟ ਆ ਤੇ ਕੀਮਤੀ ਜਿਹੜੀ ਤੁਹਾਡੀ ਮਿਹਨਤ ਦੀ ਕਮਾਈ ਆ, ਉਹਨਾਂ ਨੂੰ ਡਾਲਰ ਵੀ ਜਿਹੜਾ ਇੱਕ ਵੀ ਦੇਣ ਦੀ ਉਹ ਜ਼ਰੂਰਤ ਨਹੀਂ ਹੈਗੀ। 4 ਨਵੰਬਰ ਨੂੰ ਤੁਹਾਡੇ ਘਰਾਂ ਦੇ ਵਿੱਚ ਜਿਹੜੀਆਂ ਬੈਲਟ ਪਹੁੰਚੇ ਹੋਏ ਆ, ਉਹ ਤੇ ਵੋਟ ਪਾਓ। ਉਸ ਹਿਸਾਬ ਦੇ ਨਾਲ ਵੋਟ ਪਾ ਕੇ ਤੇ ਇਹਨਾਂ ਨੂੰ ਆਪਣਾ ਜਿਹੜਾ ਨਜ਼ਰੀਆ ਆ ਉਹ ਜ਼ਰੂਰ ਦੱਸਿਆ ਜਾਵੇ। ਸੋ ਇਹ ਨਾ ਸੋਚੋ ਵੀ ਜਿਹੜੀਆਂ ਇੱਥੇ ਦੀਆਂ ਆਰਗੇਨਾਈਜੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਹਿਨਾ ਵਰਗੀਆਂ, ਇਹਨਾਂ ਦੇ ਪਿੱਛੇ 150 ਕਰੋੜ ਆਬਾਦੀ ਵਾਲਾ ਭਾਰਤ ਸੀ ਇਹਨਾਂ ਦੇ ਪਿੱਛੇ, ਤੇ ਤੁਸੀਂ ਬਹੁਤ ਥੋੜੇ ਜਿਹੇ ਸੀ ਜਿਨ੍ਹਾਂ ਨੇ ਇਹ ਲੜਾਈ ਲੜੀ ਆ। ਪਰ ਵਿਰੋਧੀਆਂ ਦਾ ਚਿਹਰਾ ਜਿਹੜਾ ਐਨ ਐਕਸਪੋਜ਼ ਹੋ ਗਿਆ, ਪਤਾ ਲੱਗ ਗਿਆ ਕਿਹੜੇ ਹਿੰਦੂ ਚਾਹੇ ਉਹ ਜਲੰਧਰ ਨੇ, ਸਮੀਰ ਕਾਲਰਾ ਆ, ਚਾਹੇ ਉਹ ਭਟੂਰੀਆ ਆ, ਚਾਹੇ ਉਹ ਸ਼ੁਕਲਾ ਆ, ਜਿਹੜੇ ਵੀ ਆ ਇਹ ਕਲੀਅਰ ਨੇ। ਤੇ ਜਿਹੜੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਆ, ਉਹਨਾਂ ਦਾ ਵੀ ਦੇਖੋ ਕਿਹੜੇ ਨੇ ਉਹ ਲੋਕ। ਜੀ ਕਿਹੜੇ ਮੰਦਿਰ ਆ, ਤੇ ਉਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਵੀ ਪਤਾ ਲੱਗ ਗਿਆ, ਜਿਨ੍ਹਾਂ ਨੇ ਹੱਕ ਦੇ ਵਿੱਚ ਚਿੱਠੀਆਂ ਲਿਖੀਆਂ, ਜਿਨ੍ਹਾਂ ਨੇ ਨਹੀਂ ਲਿਖੀਆਂ ਉਹਨਾਂ ਦਾ ਵੀ ਪਤਾ ਲੱਗ ਗਿਆ ਵੀ ਆਹ ਲੋਕ ਜਿਹੜੇ ਹੈਗੇ ਆ, ਠੀਕ ਆ, ਇਹਨਾਂ ਨੇ ਬਸ ਦਸਤਾਰਾਂ ਹੀ ਸਜਾਈਆਂ ਹੋਈਆਂ ਆ, ਇਹਨਾਂ ਨੂੰ ਆਪਣੀ ਕੌਮ ਦਾ ਕੁਝ ਨਹੀਂ ਹੈਗਾ। ਸੋ ਇਹ ਗੱਲ ਸਪਸ਼ਟ ਹੋ ਗਈ ਆ। ਅਮਰੀਕਾ ਦੇ ਵਿੱਚ ਜਿਹੜੇ ਸਿੱਖ ਆ ਉਹ ਅੱਗੇ ਹੋ ਕੇ ਲੜਨਗੇ, ਇਹ ਇਸ ਬਿੱਲ ਤੋਂ ਬਾਅਦ ਕਲੀਅਰ ਹੋ ਗਿਆ। ਕਿਤੇ ਵੀ ਧੱਕਾ ਹੋਊਗਾ, ਚਾਹੇ ਆਪਾਂ ਹਾਰੀਏ ਚਾਹੇ ਕੁਝ ਵੀ ਹੋਈਏ, ਆਪਾਂ ਬਿਲਕੁਲ ਅੱਗੇ ਹੋ ਕੇ ਲੜਾਂਗੇ।
ਇਹ ਟ੍ਰਾਂਸਨੈਸ਼ਨਲ ਆਪਰੇਸ਼ਨ ਦਾ ਬਿੱਲ ਠੀਕ ਆ, ਫੈਡਰਲ ਦੇ ਵਿੱਚ ਵੀ 2 ਬਿੱਲ ਹੈਗੇ ਆ। ਉੱਧਰ ਵੀ ਜਿਹੜਾ ਹੁਣ ਸਾਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ। ਵੱਡੀਆਂ ਜੰਗਾਂ 'ਚ ਕਹਿੰਦੇ ਛੋਟੀਆਂ ਲੜਾਈਆਂ ਜਿੱਤਦੇ ਹਾਰਦੇ ਹੀ ਅੱਗੇ ਵਧਿਆ ਜਾਂਦਾ ਆ, ਤੇ ਸਿੱਖ ਇਸ ਲੜਾਈ 'ਚੋਂ ਬਹੁਤ ਕੁਝ ਹਾਸਲ ਕਰ ਚੁੱਕੇ ਹੈਗੇ ਆ। ਸੋ ਡਾਕਟਰ ਜਸਮੀਤ ਕੌਰ ਦਾ ਨਾਮ ਜਿਹੜਾ ਆ ਉਹ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ। ਜੀ ਬਿਲਕੁਲ। ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਕੁਛ ਇਮੀਗ੍ਰੇਸ਼ਨ ਦੀਆਂ ਖਬਰਾਂ ਕਰਦੇ ਤੇ ਫਿਰ ਆਪਣੇ ਨਾਲ ਊੜਾ ਡਾਕਟਰ ਲਿਫਤ ਨੂੰ ਨਿਰਮਲ ਮਾਨ ਜੀ ਨੇ ਵੀ ਜਿਹੜਾ ਉਹ ਜੁੜਨਾ ਆ, ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ। ਸੋ ਇਮੀਗ੍ਰੇਸ਼ਨ ਦੀ ਇਹ ਖਬਰ ਜਿਹੜੀ ਸਾਰੇ ਜਾਣੇ ਧਿਆਨ ਦੇ ਨਾਲ ਸੁਣੋ। ਕੁਛ ਮਹੀਨੇ ਪਹਿਲਾਂ USCIS ਨੇ ਉਹਨਾਂ ਸਾਰਿਆਂ ਨੇ ਇਹ ਐਲਾਨ ਕੀਤਾ ਸੀਗਾ ਵੀ ਭਾਈ ਆਪਣੇ ਆਇਡੈਂਟੀਫਿਕੇਸ਼ਨ ਪੇਪਰ ਆਪਣੇ ਕੋਲ ਰੱਖੋ, ਨਹੀਂ ਤਾਂ ਤੁਹਾਨੂੰ ਜਿਹੜਾ ਜੁਰਮਾਨਾ ਕੀਤਾ ਜਾ ਸਕਦਾ ਆ। ਹੁਣ ਸ਼ਿਕਾਗੋ ਦਾ ਰਹਿਣ ਵਾਲਾ ਬੰਦਾ, ਉਸ ਨੂੰ ਆਈਸ ਦੇ ਏਜੰਟਸ ਨੇ ਜਦ ਪੁੱਛਗਿੱਛ ਕੀਤੀ ਤਾਂ ਉਹਦੇ ਕੋਲ ਕੋਈ ਆਇਡੈਂਟੀਫਿਕੇਸ਼ਨ ਪੇਪਰ ਨਹੀਂ ਸੀਗੇ। ਉਹਨਾਂ ਨੇ ਉਹਨੂੰ ਘੁਮਾਉਂਦੇ ਫਿਰਾਉਂਦੇ ਰਹੇ, ਹਾਂ ਵੀ ਦਿਖਾ ਕਿੱਥੇ ਆ, ਕਿਵੇਂ ਆ। ਤਾਂ ਇਵੈਂਚੁਅਲੀ ਉਹ ਕਿਹਾ ਵੀ ਭਰਾਵਾ ਮੇਰੇ ਡਾਕੂਮੈਂਟ ਤਾਂ ਘਰੇ ਪਏ ਆ। ਉਹ ਘਰੇ ਜਦੋਂ ਉਹਨੂੰ ਲੈ ਕੇ ਗਏ ਤਾਂ ਕਹਿੰਦੇ ਵੀ ਅੱਛਾ ਠੀਕ ਆ, ਪਰ ਹੁਣ ਆ ਤੇਰੇ ਤੇ ਅਸੀਂ ਜੁਰਮਾਨਾ ਜਿਹੜਾ ਤੈਨੂੰ ਫਾਈਨ ਕਰ ਦਿੱਤਾ। ਕਰੂਜ਼ ਨਾਂ ਦਾ ਇਹ ਬੰਦਾ ਆ, ਸ਼ਿਕਾਗੋ ਦਾ ਜਿਹੜਾ ਇਹ ਰਹਿਣ ਵਾਲਾ ਰੂਬਨ ਐਂਟੋਨੀਓ ਕਰੂਜ਼, ਅਲ ਸਲਵਾਡੋਰ ਤੋਂ ਜਿਹੜਾ ਉਹ ਸੀਗਾ। ਕਹਿੰਦਾ ਵੀ ਆਪਣੇ ਫਰੈਂਡ ਦੇ ਨਾਲ ਕਲਾਰਕ ਸਟਰੀਟ ਤੇ ਲੰਟ ਐਵਨਿਊ ਦੇ ਉੱਤੇ ਬੈਠਾ ਸੀਗਾ, ਜਦ ਇਮੀਗ੍ਰੇਸ਼ਨ ਏਜੰਟਸ ਉੱਥੇ ਪੁੱਲ ਓਵਰ ਉਹਨਾਂ ਨੇ ਕੀਤਾ ਇਹਨਾਂ ਦੇ ਮੋਹਰੇ, ਤੇ ਇਹਨਾਂ ਨੂੰ ਜਿਹੜਾ ਉਹ ਸਵਾਲ ਜਿਹੜਾ ਉਹ ਪੁੱਛਣ ਲੱਗ ਗਿਆ। ਕਹਿੰਦਾ ਵੀ ਮੈਂ ਆਪਣੇ ਫੋਨ 'ਚ ਦੇਖਣ ਲੱਗਾ, ਕਹਿੰਦਾ ਵੀ ਪੇਪਰ ਹੈਗੇ ਆ, ਕਹਿੰਦਾ ਵੀ ਹਾਂ, ਪਰ ਕਹਿੰਦਾ ਵੀ ਘਰੇ ਆ, ਕਹਿੰਦਾ ਵੀ ਮੈਂ ਤੁਹਾਨੂੰ ਉੱਥੇ ਦਿਖਾ ਸਕਦਾ ਆ। ਕਹਿੰਦਾ ਵੀ ਇਹ ਹਾਰਟ ਦਾ ਮਰੀਜ਼ ਸੀਗਾ, ਗਵਰਨਮੈਂਟ ਦੀ ਸਬਸਿਡਾਈਜ਼ ਅਪਾਰਟਮੈਂਟ 'ਚ ਜਿਹੜਾ ਉਹ ਰਹਿੰਦਾ ਸੀ। ਏਜੰਟਸ ਨੇ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾਇਆ, ਨੇਬਰਹੁੱਡ ਦੇ ਵਿੱਚ ਘੁਮਾਉਂਦੇ ਫਿਰਾਉਂਦੇ ਰਹੇ, ਕਈ ਜਿਹੜੇ ਉਹਨੂੰ ਸਵਾਲ ਜਵਾਬ ਕੀਤੇ, ਤੇ ਫਿਰ ਜਦੋਂ ਕਨਫਰਮ ਹੋਇਆ ਵੀ ਹਾਂ ਇਹ ਤਾਂ ਲੀਗਲੀ ਮੁਲਕ ਦੇ ਵਿੱਚ ਜਿਹੜਾ ਉਹ ਆਇਆ ਸੀ, ਪਰ ਫਿਰ ਵੀ ਕਹਿੰਦੇ ਵੀ ਉਹਨੂੰ $130 ਦਾ ਜਿਹੜਾ ਟਿਕਟ ਆ ਉਹ ਸਾਈਟੇਸ਼ਨ ਆ ਉਹ ਦੇ ਗਏ, ਕਿਉਂਕਿ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇਹਦੇ ਕੋਲ ਡਾਕੂਮੈਂਟ ਨਹੀਂ ਸੀਗੇ। ਅੰਡਰ ਫੈਡਰਲ ਲਾ ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹਦੇ ਤੇ ਲਿਖਿਆ ਆ ਵੀ ਇਹ ਤੁਹਾਡੇ ਕੋਲ ਹਮੇਸ਼ਾ ਜਿਹੜਾ ਉਹ ਕੋਲ ਹੋਣਾ ਚਾਹੀਦਾ ਆ, ਜਿਹੜਾ ਜਿਸ ਨੂੰ ਬੇਸਿਕਲੀ ਰਜਿਸਟ੍ਰੇਸ਼ਨ ਕਾਰਡ ਜਿਹੜਾ ਉਹ ਆਖਿਆ ਜਾਂਦਾ ਆ। ਸੋ ਆਈਦਰ ਗ੍ਰੀਨ ਕਾਰਡ ਹੋਵੇ, ਰਜਿਸਟ੍ਰੇਸ਼ਨ ਕਾਰਡ ਹੋਵੇ, ਗ੍ਰੀਨ ਕਾਰਡ ਹੀ ਕੋਲ ਜਿਹੜਾ ਉਹ ਰੱਖੋ। ਜਿਹੜੇ ਦੂਜਿਆਂ ਨੂੰ ਰਜਿਸਟਰ ਕਰਨ ਦੇ ਲਈ ਆਖਿਆ ਗਿਆ, ਜੇ ਤੁਹਾਡੇ ਕੋਲ ਉਹ ਰਜਿਸਟ੍ਰੇਸ਼ਨ ਕਾਰਡ ਨਹੀਂ ਆ ਜਾਂ ਉਹ ਡਾਕੂਮੈਂਟ ਨਹੀਂ ਹੈਗਾ, ਤਾਂ ਤੁਹਾਨੂੰ ਜਿਹੜਾ ਉਸ ਦੇ ਵਿੱਚ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ। ਹਰਜੋਤ ਸਿੰਘ ਜੀ, ਇਹਦਾ ਮਤਲਬ ਇਹ ਗ੍ਰੀਨ ਕਾਰਡ ਹੋਲਡਰ ਸੀਗਾ। ਗ੍ਰੀਨ ਕਾਰਡ ਹੋਲਡਰ ਦੇ ਕੋਲ ਗ੍ਰੀਨ ਕਾਰਡ ਨਾ ਹੋਣ ਕਰਕੇ ਉਹਨਾਂ ਦੇ ਕੋਲ ਉਸ ਟਾਈਮ ਦੇ ਉੱਤੇ ਤਾਂ ਉਸ ਨੂੰ ਜੁਰਮਾਨਾ ਹੋਇਆ। ਤੇ ਜਿਹੜੇ ਦੂਜੀ ਰਜਿਸਟ੍ਰੇਸ਼ਨ ਆ ਉਹਦੇ ਵਿੱਚ $5000 ਤੱਕ ਤਾਂ ਜੁਰਮਾਨਾ ਪਾ ਸਕਦੇ ਆ। ਪਾਇਆ ਇਹਨਾਂ ਨੇ $130 ਦਾ ਆ, ਕਿਸੇ ਨੂੰ ਵੱਧ ਵੀ ਹੋ ਸਕਦਾ, ਕਿਸੇ ਨੂੰ ਘੱਟ ਵੀ ਹੋ ਸਕਦਾ। ਪਰ ਆਪਣੇ ਬਹੁਤ ਸਾਰੇ ਬਜ਼ੁਰਗ, ਬਹੁਤ ਸਾਰੇ ਲੋਕ ਸੈਰ ਕਰਨ ਦੇ ਲਈ ਜਾਂਦੇ ਆ। ਕੋਈ ਡਰਾਉਣ ਦਾ ਮਤਲਬ ਨਹੀਂ ਆ, ਵੀ ਜਸਟ ਇਨ ਕੇਸ ਜੇ ਤੁਹਾਨੂੰ ਕੋਈ ਡਾਕੂਮੈਂਟੇਸ਼ਨ ਪੁੱਛ ਲੇ, ਜੇ ਤੁਹਾਡੇ ਕੋਲ ਨਹੀਂ ਹੋਇਆ, ਜਿਹੜਾ ਕਿ ਕਾਨੂੰਨੀ ਤੌਰ ਦੇ ਉੱਤੇ ਤੁਹਾਡੇ ਕੋਲ ਹਮੇਸ਼ਾ ਹੋਣਾ ਚਾਹੀਦਾ ਆ, ਤੇ ਫਿਰ ਉਹ ਮਤਲਬ ਨਾ ਯੂਜ਼ ਕੀਤੇ ਗਏ ਕਾਨੂੰਨ ਦੀ ਵੀ ਵਰਤੋਂ ਕਰਦੇ ਹੋਏ ਤੁਹਾਨੂੰ ਜਿਹੜਾ ਉਹ ਜੁਰਮਾਨਾ ਕਰ ਸਕਦੇ ਆ। ਸੋ ਆਪਣੇ ਚਾਹੇ ਬਜ਼ੁਰਗ ਨੇ, ਚਾਹੇ ਦੂਸਰੇ ਅਧਖੜ ਉਮਰ ਦੇ ਆ, ਨੌਜਵਾਨ ਆ, ਜਾਂ ਕੋਈ ਵੀ ਆ, ਜਿਹੜੇ ਇਸ ਤਰੀਕੇ ਦੇ ਨਾਲ ਆ, ਉਹ ਭਾਈ ਆਪਣੇ ਕੋਲ ਡਾਕੂਮੈਂਟੇਸ਼ਨ ਜਿਹੜੀ ਆ ਉਹ ਜ਼ਰੂਰ ਰੱਖੋ। ਅਦਰਵਾਈਜ਼ ਐਵੇਂ ਖੱਜਲ ਹੋਣਗੇ। ਖੱਜਲ ਹੋਣ ਤੋਂ ਬਾਅਦ ਦੇ ਵਿੱਚ ਫਿਰ ਜੁਰਮਾਨਾ ਜਿਹੜਾ ਉਹ ਦੇਣਾ ਪਊਗਾ। ਬੰਦੇ ਤੇ ਉਦਾਂ ਹੀ ਸਾਹ ਸੁੱਕ ਜਾਂਦੇ ਹਰਜੋਤ ਸਿੰਘ ਜੀ। ਅੱਜ ਕੱਲ੍ਹ ਜਦੋਂ ਆਈਸ ਦਾ ਨਾਮ ਹੀ ਸੁਣਦੇ ਆ ਜਾਂ ਆਈਸ ਦੀ ਜਿਹੜੀ ਉਹ ਗੱਲ ਹੁੰਦੀ ਹੈ, ਤੇ ਮੋਹਰੇ ਤੁਹਾਡੇ ਇੱਦਾਂ ਗੱਡੀ ਪੁੱਲ ਓਵਰ ਹੋ ਕੇ ਤੁਹਾਨੂੰ ਸਵਾਲ ਪੁੱਛਣ ਲੱਗ ਜਾਣ, ਬੰਦਾ ਅੱਧਾ ਘਬਰਾਇਆ ਹੁੰਦਾ ਪਹਿਲੋਂ, ਉਤੋਂ ਇਹਨਾਂ ਦੇ ਆਉਣ ਦੇ ਨਾਲ ਹੋਰ ਘਬਰਾ ਜਾਂਦੇ, ਜਿੱਦਾਂ ਦੀ ਇਹਨਾਂ ਨੇ ਵਰਦੀਆਂ ਪਾਈਆਂ ਹੁੰਦੀਆਂ, ਜਿਸ ਇਹ ਲਹਿਜੇ ਦੇ ਵਿੱਚ ਜਿਹੜਾ ਆਉਂਦੇ ਆ, ਤੇ ਬੰਦਾ ਅੱਧਾ ਨਰਵਸ ਹੋ ਕੇ ਨਾ ਉਤੋਂ ਕੁਝ ਬੋਲਿਆ ਜਾਵੇ, ਨਾ ਕੁਝ ਹੋਰ ਹੋਵੇ, ਤੇ ਉਹ ਦੱਸ ਨਾ ਸਕੇ, ਤੇ ਉਹ ਹੋਰ ਫਿਰ ਐਵੇਂ ਬੰਦਾ ਡਿਟੇਨ ਹੋਣ ਤੱਕ ਵੀ ਜਿਹੜਾ ਉਹ ਜਾ ਸਕਦਾ। ਕਿਉਂਕਿ ਆਪਾਂ ਨੂੰ ਆਪਣੇ ਬੰਦਿਆਂ ਦਾ ਪਤਾ, ਆਪਣੇ ਬੰਦੇ ਘਬਰਾ ਜਾਂਦੇ ਆ, ਖਾਸ ਕਰਕੇ ਜਦੋਂ ਪ੍ਰਸ਼ਾਸਨ ਦੇ ਇਦਾਂ ਦੇ ਲੋਕ ਜਿਹੜਾ ਉਹ ਆਉਂਦੇ ਆ, ਨਾ ਉਹਨਾਂ ਕੋਲ ਉਦੋਂ ਫਿਰ ਗੱਲ ਹੁੰਦੀ ਚੰਗੀ ਤਰੀਕੇ ਨਾਲ, ਨਾ ਉਹ ਕਮਿਊਨੀਕੇਟ ਜਿਹੜਾ ਉਹ ਕਰ ਪਾਉਂਦੇ ਆ। ਸੋ ਇਸ ਲਈ ਡਾਕੂਮੈਂਟੇਸ਼ਨ ਹਮੇਸ਼ਾ ਆਪਣੇ ਕੋਲ ਰੱਖੋ। ਇਸ ਤੋਂ ਪਹਿਲਾਂ ਵੀ ਐਵੇਂ ਤੁਹਾਨੂੰ ਜਿਹੜਾ ਉਹ ਜੁਰਮਾਨਾ ਉਹ ਲਾਉਣ, ਜਾਂ ਤੁਸੀਂ ਐਵੇਂ ਹੋਰ ਖੱਜਲ ਜਿਹੜਾ ਉਹ ਹੋਵੋ। ਹਰਜੋਤ ਸਿੰਘ ਜੀ, ਉਹ ਗੱਲ ਦੱਸਿਓ ਜਿਹੜੇ ਤੁਹਾਨੂੰ ਆਪਣੇ ਇੱਕ ਕਾਲਰ ਨੇ ਦੱਸੀ ਸੀਗੀ, ਵੀ ਕਿਸ ਤਰੀਕੇ ਦੇ ਨਾਲ ਕਈ ਬਜ਼ੁਰਗ ਤਾਂ ਐ ਪੂਰੀ ਹੁਣ ਮੁਸ਼ਤੈਦੀ ਦੇ ਨਾਲ ਜਿਹੜਾ ਉਹ ਚੱਲਦੇ ਆ। ਜੀ। ਸੋ ਬਿਲਕੁਲ ਸੋ ਇਹ ਜਿਹੜਾ ਜਿਹੜੇ ਇਸ ਬੰਦੇ ਨੂੰ ਫੜਿਆ ਸੀ ਨਾ ਸ਼ਿਕਾਗੋ 'ਚ, ਕੱਲਾ ਇਹ ਨਹੀਂ ਵੀ ਪੁੱਛ ਕੇ ਵੀ ਹਾਂ ਠੀਕ ਆ ਤੇਰੇ ਘਰ ਚੱਲਦੇ ਆ, ਉਹਨੂੰ ਕਾਰ 'ਚ ਆਲੇ-ਦੁਆਲੇ ਘੁਮਾਉਂਦੇ ਰਹੇ। ਤੁਸੀਂ ਦੇਖੋ ਵੀ ਬੰਦੇ ਤੇ ਬੀਤਦੀ ਕੀ ਹੋਊਗੀ, ਵੀ ਖਰੇ ਮੈਨੂੰ ਕਿਤੇ ਇਹ ਡਿਟੇਨ ਕਰ ਲੈ ਲੈਣਾ। ਕੇ ਤਾਂ ਨਹੀਂ ਚੱਲੇ ਜੇਲ੍ਹ 'ਚ। ਸੋ ਕੱਲ ਸਾਡੇ ਕਾਲਰ ਦੀ ਕਾਲ ਆਈ ਸੀ, ਕਹਿੰਦੇ ਵੀ ਜਦੋਂ ਸਾਡੇ ਮਾਤਾ ਜੀ ਅਸੀਂ ਕਿਤੇ ਗੁਰਦੁਆਰੇ ਵੀ ਜਾਂ ਕਿਤੇ ਬਾਹਰ ਲੈ ਕੇ ਜਾਂਦੇ ਆ, ਕਾਰ 'ਚ ਬੈਠਣ ਤੋਂ ਪਹਿਲਾਂ ਉਹ ਪੁੱਛਦੇ ਆ ਵੀ ਮੇਰਾ ਗ੍ਰੀਨ ਕਾਰਡ ਲੈ ਲਿਆ ਕਿ ਨਹੀਂ ਲੈ ਲਿਆ। ਨਹੀਂ, ਹਾਂਜੀ। ਸਹੀ ਗੱਲ ਆ।
Yeah. ਨਹੀਂ, ਜਿੱਦਾਂ ਦਾ ਮਾਹੌਲ ਚੱਲ ਰਿਹਾ ਹਰਜੋਤ ਸਿੰਘ ਜੀ, ਉਹਦੇ ਹਿਸਾਬ ਨਾਲ ਆਪਣੇ ਹਮ, ਆਪ ਨੂੰ ਢਾਲਣਾ ਜਿਹੜਾ ਉਹ ਪੈਂਦਾ ਆ, ਢਾਲਣਾ ਜਿਹੜਾ ਉਹ ਆਪਣੇ ਆਪ ਨੂੰ ਆਪਾਂ ਨੂੰ ਪੈਣਾ ਆ। ਸੋ ਇਹਦੇ ਵਿੱਚ ਕੋਈ ਹਰਜ ਨਹੀਂ ਆ। ਨਾਲੇ ਗ੍ਰੀਨ ਕਾਰਡ ਦੇ ਉੱਤੇ ਲਿਖਿਆ ਹੈ ਵੀ ਯੂ ਮਸਟ ਕੈਰੀ ਇਟ ਵਿਦ ਯੂ ਆਲ ਟਾਈਮਸ, ਵੀ ਜੀ ਜਦੋਂ ਵੀ ਤੁਹਾਡੇ ਸੋ ਕੋਲ ਆ ਵੀ ਉਹ ਕੋਲ ਹੋਣਾ ਚਾਹੀਦਾ। ਪਹਿਲਾਂ ਤਾਂ ਇਹ ਆਦਤ ਹੁੰਦੀ ਸੀ, ਆਪਾਂ ਨੂੰ ਪਤਾ ਆਪਣੀ ਕਮਿਊਨਿਟੀ ਦਾ, ਅਗਲੇ ਤਾਂ ਲੋਕਰਾਂ 'ਚ ਰੱਖ ਦਿੰਦੇ ਸੀਗੇ ਵੀ ਬਾਅਦ 'ਚ ਜਦੋਂ ਕਿਤੇ ਬਿਲਕੁਲ ਲੋੜ ਪੈਣੀ ਆ, ਟਰੈਵਲ ਕਰਨਾ ਜਦੋਂ, ਉਦੋਂ ਉਹ ਕਢਾ ਲਾਂਗੇ ਤੇ ਉਦੋਂ ਜਿਹੜਾ ਉਹ ਆਪਾਂ ਵਰਤ ਲਾਂਗੇ। ਪਰ ਇਹ ਆ ਵੀ ਹੁਣ ਹਮੇਸ਼ਾ ਆਪਣੇ ਕੋਲ ਰੱਖਿਆ ਕਰੋ। ਸੈਰ ਕਰਨ ਤੋਂ ਕੋਈ ਨਹੀਂ ਰੋਕਦਾ, ਸੈਰ ਕਰੋ, ਆਪਣੇ ਰੋਜ਼ਾਨਾ ਦੇ ਕੰਮਕਾਰ ਕਰੋ, ਪਰ ਡਾਕੂਮੈਂਟੇਸ਼ਨ ਆਪਣੇ ਕੋਲ ਰੱਖੋ। ਜਿਹੜੇ ਗ੍ਰੀਨ ਕਾਰਡ ਹੋਲਡਰ ਨਹੀਂ ਆ, ਜਿਹੜੇ ਦੂਜੇ ਆ ਜਿਨ੍ਹਾਂ ਨੂੰ ਰਜਿਸਟਰ ਕਰਨ ਦੇ ਲਈ ਆਖਿਆ ਗਿਆ, ਉਹ ਮੇਕ ਸ਼ੋਰ ਕਰੋ ਤੁਸੀਂ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕੀਤਾ ਹੋਵੇ। ਕਿੰਨੇ ਰਜਿਸਟਰ ਕਰਨਾ, ਕਿੰਨੇ ਨਹੀਂ ਕਰਨਾ, ਆਪੋ ਆਪਣੇ ਵਕੀਲ ਨੂੰ ਪੁੱਛਿਓ। ਸਾਨੂੰ ਕਾਲ ਕਰਕੇ ਪੁੱਛਣ ਲੱਗ ਜਾਂਦੇ ਆ ਵੀ ਕਿਹਨੂੰ ਕਰਨਾ ਚਾਹੀਦਾ, ਕਿਹਨੂੰ ਨਹੀਂ ਕਰਨਾ ਚਾਹੀਦਾ। ਸਾਡੇ ਕੋਲ ਹਰ ਇੱਕ ਇਨਫੋਰਮੇਸ਼ਨ ਨਹੀਂ ਹੁੰਦੀ। ਜਾਂ ਉਹਨਾਂ ਦੀ USCIS ਦੀ ਵੈਬਸਾਈਟ ਚੈੱਕ ਕਰ ਲਓ, ਜਾਂ ਆਪੋ ਆਪਣੇ ਵਕੀਲ ਦੇ ਨਾਲ ਕੰਟੈਕਟ ਕਰ ਲਓ ਵੀ ਕਿਹਨੂੰ ਰਜਿਸਟਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਨਹੀਂ ਤਾਂ ਜਦੋਂ ਸ਼ਨੀਚਰਵਾਰ ਨੂੰ ਵਕੀਲ ਟਿਰਕੀਆਣਾ ਹੋਣਾ ਨੇ ਆਉਣਾ ਆ, ਉਹਨਾਂ ਤੋਂ ਆਪਾਂ ਇੱਕ ਵਾਰੀ ਫੇਰ ਪੁੱਛ ਲਾਂਗੇ ਵੀ ਕਿਹਨੂੰ ਕਿਹਨੂੰ ਰਜਿਸਟਰ ਕਰਕੇ ਰੱਖਣਾ ਜਿਹੜਾ ਉਹ ਚਾਹੀਦਾ, ਜਾਂ ਤੁਸੀਂ ਵੀ ਕਾਲ ਕਰਕੇ ਉਹਨਾਂ ਨੂੰ ਉਦੋਂ ਪੁੱਛ ਸਕਦੇ ਆ। ਜੀ ਸੋ ਬਿਲਕੁਲ ਇੱਕ ਸਰੋਤੇ ਸਾਡੇ ਪੁੱਛਦੇ ਆ ਵੀ ਸਿਟੀਜ਼ਨ ਨੂੰ ਵੀ ਪ੍ਰੂਫ ਹੈ। ਬਿਲਕੁਲ ਸਿਟੀਜ਼ਨ ਨੂੰ ਅੱਜ ਕੱਲ ਕਾਰਡ ਮਿਲ ਜਾਂਦੇ, ਉਹ $80 ਦਾ ਆਉਂਦਾ ਹੈ ਸਿਟੀਜ਼ਨ ਕਾਰਡ, ਪਾਸਪੋਰਟ ਨਾਲ ਉਹ ਰੱਖ ਸਕਦੇ ਆ। ਐਜ਼ ਲੌਂਗ ਐਜ਼ ਤੁਹਾਡਾ ਜਿਹੜਾ ਚਿਹਰਾ ਆ ਨਾ ਬਰਾਊਨ ਆ, ਬਸ ਸਾਰਿਆਂ ਨੂੰ ਪੇਪਰ ਰੱਖਣੇ ਚਾਹੀਦੇ ਆ। ਕਈ ਮੈਨੂੰ ਕਹੋਗੇ ਵੀ ਦੇਖੋ ਜੀ ਆ ਹੁਣ ਪਤਾ ਨਹੀਂ, ਇਹ ਤਾਂ ਹੁਣ ਤੁਸੀਂ ਇਦਾਂ ਦੀ ਗੱਲ ਕਰਦੇ ਆ। ਅੱਜ ਦੀ ਡੇਟ 'ਚ ਨਾ ਜਿਹੜੇ ਗੋਰੇ ਮੂਲ ਦੇ ਲੋਕ ਆ ਸਾਊਥ ਅਫਰੀਕਾ ਤੋਂ ਲਿਆ ਕੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਜਾ ਰਿਹਾ ਹੈ। ਜਿਹੜੇ ਹੋਰ ਬਰਾਊਨ ਕਲਰ ਦੇ ਲੋਕ ਆ ਨਾ, ਉਹਨਾਂ ਨੂੰ ਦੇਖ ਲਓ ਕਿ ਕਿੱਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਆ। ਬਸ ਇੰਨਾ ਹੀ ਹੈ, ਸਾਰਾ ਕੁਝ ਖਬਰਾਂ 'ਚ ਹੀ ਆ। ਆਪਣੇ ਕੋਲੋਂ ਆਪਾਂ ਕੁਝ ਨਹੀਂ ਸੁਣਾ ਰਹੇ। ਤੇ ਅਗਲੀ 2 ਕੁ ਮਿੰਟ ਖਬਰ H1B ਵੀਜ਼ੇ ਨੂੰ ਜੀ ਲੈ ਜੀ ਕੇ ਹੈਗੀ ਆ, ਜ਼ਰੂਰ। ਕਿਉਂਕਿ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ $1 ਲੱਖ ਦਾ ਜਿਹੜਾ ਫੀਸ ਅਨਾਉਂਸ ਕੀਤੀ ਆ, ਹੁਣ ਅਮਰੀਕਾ ਦੀ ਇੱਕ ਸਭ ਤੋਂ ਵੱਡੀ ਜਿਹੜੀ ਕੰਪਨੀ ਆ ਟਾਟਾ ਕੰਸਲਟੈਂਸੀ ਸਰਵਿਸਿਜ਼, ਜੋ ਸਭ ਤੋਂ ਜ਼ਿਆਦਾ H1B ਵੀਜ਼ੇ ਨੂੰ ਲੈ ਕੇ ਆਉਂਦੀ ਸੀ, ਉਹਨਾਂ ਦੇ CEO ਕ੍ਰਿਥੀ ਵਾਸਨ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਕ ਵੀ H1B ਵੀਜ਼ਾ ਜਿਹੜਾ ਨਵਾਂ ਆ ਉਹਨਾਂ ਨੂੰ ਹਾਇਰ ਨਹੀਂ ਕਰਾਂਗੇ। ਸਿਰਫ ਜਿਹੜੇ ਪੁਰਾਣੇ ਆ ਉਹਨਾਂ ਨੂੰ ਰਿਨਿਊ ਕਰਾਂਗੇ ਤੇ ਜਾਂ ਜਿਹੜੇ ਇੱਥੇ ਅਮਰੀਕਾ ਦੇ ਲੋਕ ਆ ਉਹਨਾਂ ਨੂੰ ਹੀ ਹਾਇਰ ਕਰਾਂਗੇ। 2025 ਦੇ ਵਿੱਚ ਐਮਾਜ਼ੋਨ ਤੋਂ ਬਾਅਦ 5500 ਦੇ ਕਰੀਬ ਇਹਨਾਂ ਦੇ H1B ਵੀਜ਼ੇ ਜਿਹੜੇ ਆ ਅਪਰੂਵ ਹੋਏ ਸੀ। ਇਸ ਟਾਈਮ ਟਾਟਾ ਕੰਸਲਟੈਂਸੀ ਜਿਹੜੀ ਸਰਵਿਸਿਜ਼ ਆ ਅਮਰੀਕਾ ਦੇ ਵਿੱਚ 11,000 EMPLOYEE H1B ਵੀਜ਼ੇ ਤੇ ਆ। ਟੋਟਲ ਇਹਨਾਂ ਦੀ ਵਰਕਫੋਰਸ 32,000 ਦੇ ਕਰੀਬ ਹੈਗੀ ਆ। ਸੋ ਇਹ ਹੁਣ ਦੇਖ ਲਓ ਵੀ ਕੰਪਨੀਆਂ ਨੇ ਐਨ ਅਨਾਉਂਸ ਕਰਤਾ ਵੀ ਅਸੀਂ ਕੋਈ H1B ਵੀਜ਼ਾ ਨਹੀਂ ਹਾਇਰ ਕਰਾਂਗੇ। ਇੱਕ ਇਹਨੂੰ ਦੇਖਦੇ ਹੋਏ ਹੁਣ ਅਮਰੀਕਾ ਦੇ ਵਿੱਚ ਜਿਹੜੇ ਬਾਈ ਪਾਰਟੀਸ਼ਨ ਇੰਟਰਸਟ ਬਣ ਰਿਹਾ ਹੈਗਾ ਦੋਨਾਂ ਹੀ ਪਾਰਟੀਆਂ ਵੱਲੋਂ, ਵੀ ਜਿਹੜਾ ਇਮੀਗ੍ਰੇਸ਼ਨ ਲੈਜਿਸਲੇਸ਼ਨ ਆ ਉਸ ਨੂੰ ਲਿਆਂਦਾ ਜਾਵੇ, ਕਿਉਂਕਿ 1 ਲੱਖ ਦੀ ਡਾਲਰ ਦੀ ਫੀਸ ਨੂੰ ਲੈ ਕੇ ਇਹ ਇਕੱਲਾ ਇਹ ਨਾ ਦੇਖੋ ਵੀ ਜਿਹੜਾ H1B ਵੀਜ਼ਾ ਉਹ ਸਿਰਫ ਇੰਜੀਨੀਅਰਿੰਗ ਨਾਲ ਰਿਲੇਟਡ ਫੀਲਡ ਦੇ ਵਿੱਚ ਸੀ। ਬਹੁਤ ਸਾਰੇ ਜਿਹੜੇ ਡਾਕਟਰਸ ਫੀਲਡ ਹੈਗੇ ਆ, ਟੀਚਰਸ ਆ, ਕਈ ਇਦਾਂ ਦੇ ਰੂਰਲ ਟਾਊਨ ਆ, ਪੇਂਡੂ ਏਰੀਆ, ਉੱਥੇ ਕੋਈ ਟੀਚਰ ਜਾ ਕੇ ਰਾਜੀ ਨਹੀਂ ਹੈ। ਫਿਲਪਾਈਨਸ ਤੋਂ ਟੀਚਰ ਆਏ ਹੋ H1B ਵੀਜ਼ੇ ਤੇ, ਬਹੁਤ ਸਾਰੇ ਜਿਹੜੇ ਡਾਕਟਰਸ ਆ ਉਹ ਆਏ ਹੋ ਆ। ਹੁਣ ਜਿਹੜੇ ਪੇਂਡੂ ਏਰੀਆ ਦੇ ਵਿੱਚ ਹਸਪਤਾਲ ਆ, ਜਿਹੜੇ ਬਿਲਕੁਲ ਇਹ ਗਰੀਬ ਏਰੀਆ, ਉਹ ਕਹਿੰਦੇ ਅਸੀਂ $1 ਲੱਖ ਕਿੱਥੋਂ ਦੇ ਸਕਦੇ, ਅਸੀਂ ਤਾਂ ਅਫੋਰਡ ਨਹੀਂ ਕਰ ਸਕਦੇ, ਸਾਡੇ ਤਾਂ ਹਸਪਤਾਲ ਬੰਦ ਹੋ ਜਾਣੇ ਆ। ਸੋ ਇਹ ਵੀ ਇੱਕ ਜਿਹੜਾ ਇਸ਼ੂ ਚੱਲ ਰਿਹਾ ਸੀ, ਇਹਨੂੰ ਲੈ ਕੇ ਰਿਪਰੈਜ਼ੈਂਟੇਟਿਵ ਜਿਮ ਜਾਰਡਨ ਓਹਾਇਓ ਤੋਂ, ਜਿਹੜੇ ਮੈਗਾ ਦੇ ਬੜੇ ਤਗੜੇ ਸਪੋਰਟਰ ਹੈਗੇ ਆ, ਮਸਕ ਦੇ ਵੀ ਸਪੋਰਟਰ ਹੈਗੇ ਆ, ਤੇ ਹੋਰ ਰਿਕ ਸਕਾਟ, ਇਹ ਸਾਰੇ ਰਲ ਕੇ ਇੱਕ ਬਿੱਲ ਲੈ ਕੇ ਆਉਣ ਲੱਗੇ ਆ। ਇਹਦੇ ਬਾਰੇ ਹਜੇ ਡਿਟੇਲ ਨਹੀਂ ਦੱਸਿਆ ਜਾ ਰਿਹਾ ਵੀ ਕੀ ਹੈਗਾ, ਪਰ ਪੋਲੀਟੀਕੋ ਨੇ ਅੱਜ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਬਾਈ ਪਾਰਟੀਸ਼ਨ ਬਿੱਲ ਇਮੀਗ੍ਰੇਸ਼ਨ ਦਾ ਆ ਸਕਦਾ ਹੈਗਾ। ਜੀ, ਤੇ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਜੁੜਦੇ ਹਾਂ ਨਿਰਮਲ ਮਾਨ ਜੀ ਦੇ ਨਾਲ, ਤੇ ਗੱਲਬਾਤ ਨੂੰ ਆਪਾਂ ਇਦਾਂ ਹੀ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਆਪਣੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਜੀ ਤੇ ਨਾਲ ਨਿਰਮਲ ਮਾਨ ਜੀ ਵੀ। ਜੀ ਆਇਆਂ ਨੂੰ ਨਿਰਮਲ ਮਾਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਰਾਜ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਔਰ ਸਾਰਿਆਂ ਨੂੰ ਸੁਣਨ ਵਾਲਿਆਂ ਨੇ ਮੇਰਾ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਿਰਮਲ ਮਾਨ ਜੀ, ਜਿੱਦਾਂ ਹੁਣ ਸਰਕਾਰ ਨੂੰ ਸ਼ਟਡਾਊਨ ਹੋਇਆ ਨੂੰ ਹੁਣ ਦੂਜੇ ਹਫਤੇ ਦੇ ਵਿੱਚ ਇਹ ਚੀਜ਼ ਜਿਹੜੀ ਉਹ ਚੱਲ ਰਹੀ ਆ। ਆਪਾਂ ਅਗਲੇ ਵੀਕ 'ਚ ਪਤਾ ਨਹੀਂ, ਅਜੇ ਤੱਕ ਤਾਂ ਕੋਈ ਲੱਗ ਨਹੀਂ ਰਿਹਾ, ਉਗ ਸੁਗ ਨਹੀਂ ਲੱਗ ਰਹੀ ਵੀ ਸਰਕਾਰ ਅਜੇ ਦੁਬਾਰਾ ਖੁੱਲ੍ਹਣ ਜਿਹੜੀ ਉਹ ਜਾ ਰਹੀ ਆ। ਸੋ ਇਸ ਸਥਿਤੀ ਦੇ ਵਿੱਚ ਜਿਹੜੇ ਕਰਜ਼ਿਆਂ ਵਾਲਾ ਕੰਮ ਆ ਜਾਂ ਜਿਹੜੀ ਇਹ ਸਥਿਤੀ ਬਣੀ ਪਈ ਆ, ਉਹਦਾ ਕੀ ਅਸਰ ਜਿਹੜਾ ਉਹ ਪੈਂਦਾ ਆ ਡੈਟ ਨੂੰ ਜਿਹੜਾ ਉਹ ਲੈ ਕੇ? ਜੀ ਬਿਲਕੁਲ, ਕਿਉਂਕਿ ਹੁਣ ਓਵਰਆਲ ਡੈਟ ਜਿਹੜਾ ਪਾਈਲ ਅਪ ਹੁੰਦਾ ਪਿਆ। ਅੱਗੇ ਵੀ ਕਈ ਵਾਰ ਤੁਸੀਂ ਵੀ ਨਿਊਜ਼ ਸ਼ੇਅਰ ਕੀਤੀ ਹੈ, ਹਰਜੋਤ ਭਾਜੀ ਨੇ ਸ਼ੇਅਰ ਕੀਤੀ ਹੈ ਕਿ ਜਿਹੜਾ ਸਿਰਫ ਕ੍ਰੈਡਿਟ ਕਾਰਡ ਦਾ ਡੈਟ ਓਵਰ 1.3 ਟ੍ਰਿਲੀਅਨ ਡਾਲਰ ਦੇ ਕੋਲ ਪਹੁੰਚ ਚੁੱਕਿਆ ਹੈ। ਔਰ ਜਿਹੜੀ ਹੁਣ ਆਪਾਂ ਖਾਸ ਕਰਕੇ ਜਿਹੜੀ ਹੁਣ ਹਾਲਾਤ ਦੇਖੀਏ, ਜਦੋਂ ਇੱਕ ਬੜੀ ਬੂਸਟ ਮਿਲਦੀ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਉੱਥੋਂ ਆਪਣੇ ਤੋਂ ਜਿਹੜੀ ਹੁਣ ਹੋਈ ਹੈ ਇਜ਼ਰਾਈਲ ਦੇ ਵਿੱਚੋਂ, ਮਿਡਲ ਈਸਟ ਦੇ ਵਿੱਚੋਂ, ਤੇ ਉਹਨਾਂ ਨੂੰ ਹੁਣ ਇਸ ਗੱਲ ਦਾ ਫਾਇਦਾ ਹੈ ਕਿ ਆਈ ਥਿੰਕ ਉਹ ਇਹਨਾਂ ਕੋਲ ਇੱਕ ਤਰ੍ਹਾਂ ਦੀ ਲੈਵਰੇਜ ਹੈਗੀ ਹੈ ਕਿ ਹੁਣ ਹੋਰ ਡਿਲੇ ਕਰ ਸਕਦੇ ਨੇ, ਬਿਕੋਜ਼ ਉਹਨਾਂ ਇੱਕ ਪੋਜ਼ਿਟਿਵ ਰੀਇਨਫੋਰਸਮੈਂਟ ਹੈਗੀ ਹੈ। ਤੇ ਆਈ ਥਿੰਕ ਕਿ ਜਿਹੜਾ ਓਵਰਆਲ ਇਕਨੋਮੀ ਦਾ ਜਿਹੜਾ ਇਹਦੇ ਉੱਤੇ ਫਰਕ ਪੈਣਾ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਨੈਗੇਟਿਵ ਇੰਪੈਕਟ ਪੈਣਾ। ਜਿੰਨਾ ਵੀ ਜ਼ਿਆਦਾ ਡਿਲੇ ਹੋਏਗਾ ਉਹਨਾਂ ਜ਼ਿਆਦਾ ਨੈਗੇਟਿਵ ਇੰਪੈਕਟ ਪੈਣਾ। ਔਰ ਔਨ ਟਾਪ ਆਫ ਦੈਟ ਇਕਨੋਮੀ ਅੱਗੇ ਖਰਾਬ ਚੱਲਦੀ ਪਈ ਹੈ। ਸੁਪਰਫਿਸ਼ਲੀ ਰੇਟ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਦਾਂ ਪਿਛਲੀ ਵਾਰ ਵੀ ਕੀਤੀ ਗਈ ਸੀ ਜਦੋਂ ਪੈਂਡੈਮਿਕ ਆਈ ਸੀ। ਔਰ ਜਿਹਦਾ ਸ਼ਾਰਟ ਟਰਮ ਦੇ ਵਿੱਚ ਬੜੇ ਲੰਮੇ ਬੈਨੀਫਿਟਸ ਹੋਏ ਹਨ, ਪਰ ਲੌਂਗ ਟਰਮ ਦੇ ਜਿਹੜੇ ਅਜੇ ਤੱਕ ਅਸੀਂ ਇਹਦੇ ਨਤੀਜੇ ਭੁਗਤਦੇ ਪਏ ਹਾਂ। ਸੋ ਆਈ ਡੋਂਟ ਸੀ ਕਿ ਇਸ ਟਾਈਮ ਕੋਈ ਵੀ ਪੋਜ਼ਿਟਿਵ ਖਬਰ ਹੈ, ਚਾਹੇ ਉਹ ਤੁਸੀਂ ਸਟਾਕ ਮਾਰਕੀਟ ਨੂੰ ਲੈ ਲਓ, ਚਾਹੇ ਬਾਕੀ ਓਵਰਆਲ ਫਾਈਨੈਂਸ਼ੀਅਲ ਸੈਕਟਰ ਨੂੰ ਲੈ ਲਓ, ਕਿਤੇ ਵੀ, ਚਾਹੇ ਜੌਬ ਰਿਪੋਰਟਸ ਨੂੰ ਲੈ ਲਓ, ਕਿਉਂਕਿ ਅਫੀਸ਼ੀਅਲ ਜੌਬ ਰਿਪੋਰਟਸ ਨਹੀਂ ਆਈਆਂ, ਪਰ ਜੋ ADP ਦੀਆਂ ਜੌਬ ਰਿਪੋਰਟਸ ਆਈਆਂ ਉਹਦੇ ਵਿੱਚ ਅਜੇ ਵੀ ਨੈਗੇਟਿਵ ਸ਼ੋ ਹੁੰਦਾ ਪਿਆ ਕਿ ਜੌਬ ਜਿਹੜੀਆਂ ਨੇ ਲਾਸ ਹੁੰਦੀਆਂ ਪਈਆਂ ਨੇ। ਸੋ ਓਵਰਆਲ ਚੀਜ਼ਾਂ ਖਰਾਬ ਨੇ। ਪਰ ਜੋ ਖਾਸ ਕਰ ਗੱਲ ਕੀ ਹੁੰਦਾ ਕਿ ਇੱਕ ਇੰਡੀਵਿਜੂਅਲ ਸਿਚੁਏਸ਼ਨ ਜਿਹੜੀ ਹੁੰਦੀ ਹੈ, ਸਾਨੂੰ ਪਤਾ ਹੁੰਦੀ ਹੈ ਕਿ ਅਸੀਂ ਆਪਣੀ ਮਿਨੀਮਮ ਪੇਮੈਂਟ ਜੇ ਹਰ ਮਹੀਨੇ ਕਾਰਡ ਦੇ ਰਹੇ ਹਾਂ ਔਰ ਐਟਲੀਸਟ 3 ਮਹੀਨੇ ਦੇ ਰਹੇ ਹਾਂ, ਦੈਟਸ ਅ ਵਰੀਸਮ ਥਿੰਗ। ਜੇ ਆਪਾਂ 3 ਮਹੀਨੇ ਤੋਂ ਵੱਧ ਜਾਂ 3 ਮਹੀਨੇ ਦਾ ਦੇ ਰਹੇ ਹਾਂ ਤੇ ਤੁਸੀਂ ਕਾਲ ਕਰ ਲਓ, ਨੰਬਰ ਹੈ ਸਾਡਾ 888 888 9914। ਨਾਟ ਦੈਟ ਕਿ ਹੁਣ ਨਹੀਂ ਆਪਾਂ ਕੋਈ ਪੈਸੇ ਲੈਂਦੇ ਅਪਫਰੰਟ, ਆਲ ਦਾ ਵੇ ਦੇयर इज नॉट इवन अ सिंगल ਪੈਨੀ ਚਾਰਜ ਜਿੰਨਾ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਪਹਿਲਾਂ ਤੁਹਾਡਾ ਕਰਜ਼ਾ ਜਿਹੜਾ ਮਾਫ ਹੋ ਜਾਂਦਾ ਐਂਡ ਯੂ ਕੈਨ ਸੇਵ ਅਪ ਟੂ 60%। ਮੈਨ ਸੇ 60% ਤੁਹਾਡਾ ਸਾਰਾ ਕੁਝ, ਸਾਡੀ ਫੀਸ, ਲਾਇਰ ਫੀਸ, ਤੁਹਾਡੀ ਲੇਟ ਪੇਮੈਂਟ, ਤੁਹਾਡੀ ਸੈਟਲਮੈਂਟ, ਸਾਰਾ ਕੁਝ ਪੇ ਹੋ ਕੇ ਉਹਦੇ ਬਾਅਦ ਯੂ ਕੈਨ ਸੇਵ ਅਪ ਟੂ 60%। ਔਰ ਮੁੱਦਾ ਸਿਰਫ 60%, ਕਿਉਂਕਿ ਕਈ ਵਾਰ ਹੁੰਦਾ ਕਿ 60% ਨਹੀਂ ਬਚਦੇ ਔਰ ਸਾਡੇ ਸੁਣਨ ਵਾਲੇ ਸਰੋਤੇ ਜਾਂ ਕਲਾਇੰਟਸ ਕਹਿੰਦੇ ਨੇ ਕਿ ਭਾਜੀ ਸਾਨੂੰ ਤਾਂ 60% ਨਹੀਂ ਬਚੇ। ਦਿਸ ਇਜ਼ ਮੋਰ ਸੋ ਫॉर ਐਗਜ਼ੈਕਟਲੀ ਕਿ ਤੁਹਾਡਾ ਜਿਹੜਾ ਕਰਜ਼ਾ ਉਹਨੂੰ ਕਿੱਦਾਂ ਮਾਫ ਕੀਤਾ ਜਾਏ। ਕਿਉਂਕਿ ਮਿਨੀਮਮ ਪੇਮੈਂਟ ਦਿੰਦੇ ਆ, ਐਸੇ ਸਾਡੇ ਕਲਾਇੰਟ ਨੇ ਜਿਨ੍ਹਾਂ ਨੇ 8-8 9-9 ਸਾਲ ਹੋ ਗਏ ਨੇ ਉਹ ਮਿਨੀਮਮ ਪੇਮੈਂਟ ਕਰਦੇ ਆ, ਕਰਜ਼ਾ ਉੱਥੇ ਦਾ ਉੱਥੇ ਹੀ ਖੜਿਆ ਹੋਇਆ। ਆਪਣੀ ਕਮਿਊਨਿਟੀ, ਸੌਰੀ ਨਿਰਮਲ ਜੀ, ਆਪਣੀ ਕਮਿਊਨਿਟੀ 'ਚ ਜ਼ਿਆਦਾ ਕਰਜ਼ਾ ਕਿਹੜਾ ਹੈ? ਬੈਡ ਕ੍ਰੈਡਿਟ ਡੈਟ ਆ ਜਾਂ ਦੂਜੇ ਕਰਜ਼ਿਆਂ ਦਾ ਜ਼ਿਆਦਾ? ਕਿਹੜਾ ਜ਼ਿਆਦਾ ਤੁਸੀਂ ਦੇਖਦੇ ਆ ਵੀ ਉਹਦਾ ਇਸ਼ੂ ਆਪਣੀ ਕਮਿਊਨਿਟੀ 'ਚ ਆ ਰਿਹਾ ਹੈ? ਜਨਰਲੀ ਸਰ ਆਪਣਾ ਮੈਜੋਰਿਟੀ ਜਿਹੜਾ ਉਹ ਆਪਣਾ ਕ੍ਰੈਡਿਟ ਕਾਰਡ ਦਾ ਡੈਟ ਆਉਂਦਾ ਪਿਆ, ਹੋਰ ਕੋਈ ਡੈਟ ਇਸ ਟਾਈਮ ਜ਼ਿਆਦਾ ਨਹੀਂ ਆਉਂਦਾ ਪਿਆ। ਉਹਦੇ ਬਸ ਇੱਕ ਵੱਡਾ ਇੱਕ ਹੋਰ ਇੰਪੈਕਟ ਜਿਹੜਾ ਅੱਜ ਕੱਲ ਪੈ ਰਿਹਾ ਉਹ ਪਿਛਲੇ ਤਕਰੀਬਨ 2-2.5-3 ਸਾਲ ਤੋਂ ਉਹ ਇੱਕ ਬਿਜ਼ਨਸ ਡੈਟ ਦਾ। ਬਿਜ਼ਨਸ ਚਾਹੇ ਬਿਜ਼ਨਸ ਕ੍ਰੈਡਿਟ ਕਾਰਡ ਨੇ ਜਾਂ ਵੈਂਡਰ ਪੇਮੈਂਟਸ ਨੇ ਜਾਂ ਇੱਕ ਬੜੇ ਵੱਡੇ ਇਕਵਿਪਮੈਂਟ ਜਿਹੜੇ ਨੇ, ਗੱਡੀਆਂ, ਟਰੱਕ, ਜਿਹੜਾ ਟਰੱਕਿੰਗ ਬਿਜ਼ਨਸ ਬੜਾ ਹੈਵਲੀ ਇੰਪੈਕਟ ਹੋਇਆ। ਟਰੱਕ ਰੀਪੋ ਹੋ ਗਏ ਨੇ, ਟਰੱਕ ਉਹਨਾਂ ਰੀਪੋਸੈਸ ਕਰ ਲਏ ਨੇ ਕੰਪਨੀਆਂ ਨੇ, ਉਹਦੇ ਬਾਅਦ ਵੀ ਆਊਟਸਟੈਂਡਿੰਗ ਪੇਮੈਂਟ ਜਿਹੜੀ ਹਜ਼ਾਰਾਂ ਲੱਖਾਂ ਡਾਲਰਾਂ ਦੀ ਜਿਹੜੀ ਹੈ ਉਹਨਾਂ ਉੱਤੇ ਪਾਈ ਜਾਂਦੇ ਪਏ ਨੇ, ਉਹਦੀ ਕਲੈਕਸ਼ਨ ਐਫਰਟ ਪੈਂਦੇ ਪਏ ਨੇ। ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਆਪਣੀ ਬੈਂਕਰਪਸੀ ਫਾਈਲ ਕਰ ਲਈਏ, ਚੈਪਟਰ 7। ਹੁਣ ਉਹਦੇ ਚ ਕੀ ਹੁੰਦਾ ਕਿ ਤੁਹਾਨੂੰ ਸਾਰਾ ਕੁਝ ਲਿਕੁਇਡੇਟ ਕਰਨਾ ਪੈਂਦਾ। ਔਰ ਲਿਕੁਇਡੇਟ ਕਈ ਵਾਰ ਕੀ ਹੁੰਦਾ ਕਿ ਅਸੀਂ ਬੈਂਕਰਪਸੀ ਕਰ ਲੈਂਦੇ ਹਾਂ ਸ਼ਾਰਟ ਟਰਮ ਵਾਸਤੇ, ਸੋਲੂਸ਼ਨ ਲੱਭ ਲੈਂਦੇ ਹਾਂ, ਪਰ ਅਗਲੇ 7 ਤੋਂ 10 ਸਾਲ ਵਾਸਤੇ ਆਪਾਂ ਇਹਦੇ ਵਿੱਚ ਪ੍ਰੋਬਲਮ ਵਿੱਚ ਆ ਜਾਂਦੇ ਹਾਂ। ਇੱਕ ਹੋਰ ਬੜਾ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਹਾਂਜੀ ਜੇ ਅਸੀਂ ਬੈਂਕਰਪਸੀ ਫਾਈਲ ਕਰ ਲਈਏ ਤਾਂ ਸਾਡੇ ਇਮੀਗ੍ਰੇਸ਼ਨ ਸਟੇਟਸ ਤੇ ਕੋਈ ਫਰਕ ਪਏਗਾ ਕਿ ਨਹੀਂ ਪਏਗਾ? ਵੈਸੇ ਜਨਰਲੀ ਇਮੀਗ੍ਰੇਸ਼ਨ ਸਟੇਟਸ ਤੇ ਕੋਈ ਫਰਕ ਨਹੀਂ ਪੈਂਦਾ ਬੈਂਕਰਪਸੀ ਦਾ, ਪਰ ਇਸ਼ੂ ਇਹ ਹੁੰਦਾ ਪਿਆ ਕਿ ਜੋ ਖਾਸ ਕਰਕੇ ਇਸ ਐਡਮਿਨਿਸਟ੍ਰੇਸ਼ਨ ਦੇ ਅੰਡਰ ਇਹ ਹੋ ਰਿਹਾ, ਜਿਹੜੀਆਂ ਵੱਡੀਆਂ ਇਸ਼ੂਜ਼ ਆ ਰਹੇ ਨੇ ਕਿ ਜਦੋਂ ਵੀ ਅਸੀਂ ਬੈਂਕਰਪਸੀ ਫਾਈਲ ਕਰਦੇ ਹਾਂ ਤਾਂ ਝੂਠ ਸੱਚ ਬੋਲਣਾ ਪੈਂਦਾ। ਕਿਉਂਕਿ ਝੂਠ ਸੱਚ ਨਾ ਬੋਲੋਗੇ ਤੁਸੀਂ ਟੈਕਸ ਨੂੰ ਆਪਣੇ ਨਾਂ ਫੋਰਜ ਕਰੋਗੇ, ਝੂਠ ਸੱਚ ਨਾ ਬੋਲੋਗੇ ਤੇ ਬੈਂਕਰਪਸੀ ਜਨਰਲੀ ਅਪਰੂਵ ਨਹੀਂ ਹੁੰਦੀ, ਬੜੀ ਹਾਰਡ ਬੈਂਕਰਪਸੀ ਅਪਰੂਵ ਹੁੰਦੀ ਹੈ। ਔਰ ਜੇ ਝੂਠ ਸੱਚ ਤੁਹਾਡੇ ਬਾਅਦ ਫੜਿਆ ਜਾਏ ਟੈਕਸ ਰਿਟਰਨ ਤੇ ਜਾਂ ਬੈਂਕਰਪਸੀ ਕੋਰਟ ਦੇ ਵਿੱਚੋਂ, that can be problematic। ਉਹਦੇ ਕਰਕੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਖਰਾਬ ਹੋ ਸਕਦਾ ਔਰ ਕਈ ਲੋਕਾਂ ਦੇ ਹੋ ਵੀ ਰਹੇ ਨੇ।
ਸੋ ਮੈਂ ਇਹ ਕਹਾਂਗਾ ਕਿ ਤੁਸੀਂ ਇੱਕ ਵਾਰੀ ਕਾਲ ਕਰ ਲਓ, ਚਾਹੇ ਬੈਂਕਰਪਸੀ ਹੈ, ਚਾਹੇ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਜਿੰਨੇ ਵੀ ਆਪਸ਼ਨ ਨੇ ਸਾਡਾ ਸਟਾਫ ਉਹਨਾਂ ਰਿਵਿਊ ਕਰ ਲਏਗਾ ਐਂਡ ਐਂਡ ਆਫ ਦਾ ਡੇ ਜਿਹੜਾ ਵੀ ਬੈਸਟ ਆਪਸ਼ਨ ਹੈ ਤੁਹਾਡੇ ਵਾਸਤੇ, ਤੁਸੀਂ ਉਹਨੂੰ ਟੱਚ ਕਰਕੇ ਉਹਨੂੰ ਯੂਜ਼ ਕਰਕੇ ਆਪਣੀ ਕਰਜ਼ੇ ਤੋਂ ਨਿਜਾਤ ਪਾ ਸਕਦੇ ਹੋ। ਨੰਬਰ ਇੱਕ ਵਾਰੀ ਤੇ ਫਿਰ ਜਿਹੜੇ ਦੱਸ ਨਾ ਦਿਓ। ਟਰੱਕਿੰਗ ਵਿੱਚ ਵੀ ਹੈ ਨਹੀਂ, ਐਵਰੇਜ ਅਮਰੀਕਾ ਦੇ ਵਿੱਚ $1,05,000 ਦੀ ਕੰਜ਼ਿਊਮਰ ਡੈਪਟ ਹੈਗੀ ਆ। ਇਹ ਬੈਂਕਰਪਸੀ ਇੰਡੈਕਸ ਜੋ ਹੈ ਉਹ ਸ਼ੋ ਕਰਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਟਰੱਕਿੰਗ ਰੇਪੋ ਹੋ ਰਹੇ ਆ, ਵਾਪਸ ਜਾ ਰਹੇ ਆ ਟਰੱਕ। ਉਹ ਤੋਂ ਬਾਅਦ ਲੋਕਾਂ ਦੀਆਂ ਹੁਣ ਕਾਰਾਂ ਜਿਹੜੀਆਂ ਬੜਬੜੀਆਂ ਲਈਆਂ ਸੀਆਂ ਉਹ ਵੀ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ। ਅਲਟੀਮੇਟਲੀ ਘਰਾਂ ਦੀਆਂ ਪੇਮੈਂਟਾਂ ਡਿਲੇ ਹੋ ਰਹੀਆਂ। ਮੈਨੂੰ ਕੱਲ ਇੱਕ ਬੰਦੇ ਦੀ ਕਾਲ ਆਈ ਸੀ, ਕਹਿੰਦਾ ਮੈਂ SBA ਲੋਨ ਲਿਆ, ਮੈਂ ਪੇਮੈਂਟ ਹੀ ਨਹੀਂ ਦੇ ਰਿਹਾ। ਮੈਂ ਕਿਹਾ ਯਾਰ ਉਹ ਤਾਂ ਦੇਣੀ ਪੈਣੀ ਆ, ਉਹ ਤੇਰਾ ਕਿਤੇ ਨਹੀਂ ਸੈਟਲ ਹੋਣਾ। ਉਹਦੇ ਬਾਰੇ ਵੀ ਕਲੀਅਰ ਕਰ ਦਿਓ, ਕਿਉਂਕਿ ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ, ਚਾਹੇ ਉਹ ਰੈਸਟੋਰੈਂਟ 'ਚ, ਗਰੋਸਰੀ ਸਟੋਰ, ਲਿਕਰ ਸਟੋਰ ਇੰਡਸਟਰੀ 'ਚ, ਉਹਨਾਂ ਨੇ ਕੋਵਿਡ ਦੇ ਵੇਲੇ SBA ਲੋਨ ਜਿਹੜੇ ਉਹ ਮਿਲੇ ਸੀ ਨਾ 3.5% ਤੇ ਉਹ ਬਹੁਤ ਲਏ ਆ, ਤੇ ਬਹੁਤ ਸਾਰੇ ਪੇਮੈਂਟਾਂ ਜਿਹੜੀਆਂ ਛੱਡ ਰਹੇ ਆ, ਉਹਨਾਂ ਦਾ ਵੀ ਦੱਸੋ ਜੀ ਉਹਨਾਂ ਬਾਰੇ। ਜੀ ਬਿਲਕੁਲ, ਜਿੱਦਾਂ ਤੁਸੀਂ ਆਪ ਹੀ ਕਹਿ ਦਿੱਤਾ ਹਰਜੋਤ ਭਾਜੀ ਕਿ ਉਹ ਬਿਲਕੁਲ ਵੀ ਉਹਦੀਆਂ ਪੇਮੈਂਟਾਂ ਜਿਹੜੀਆਂ SBA ਦੇ ਲੋਨ ਹੈਗੇ ਨੇ, LD ਲੋਨਸ ਹੈਗੇ ਨੇ, ਉਹ ਸੈਟਲ ਨਹੀਂ ਹੋ ਰਹੇ, ਉਹਦੇ ਪੇਮੈਂਟ ਤੁਹਾਨੂੰ ਦੇਣੇ ਹੀ ਪੈ ਰਹੇ ਨੇ। ਔਰ ਔਨ ਐਵਰੇਜ 1 ਤੋਂ ਲੈ ਕੇ 3% ਇੰਟਰਸਟ ਰੇਟ ਹੈਗਾ, ਜਿਹੜਾ ਐਟਲੀਸਟ ਜੇ ਆਪਾਂ ਕਰੰਟ ਇੰਟਰਸਟ ਰੇਟ ਨਾਲ ਕੰਪੇਅਰ ਕਰੀਏ, ਇਟਸ ਪ੍ਰੀਟੀ ਮਚ ਫ੍ਰੀ ਮਨੀ। ਸੋ ਉਹਨੂੰ ਨਾ ਤੁਸੀਂ ਬੰਦ ਕਰੋ, ਬਿਕੋਜ਼ ਓਵਰਆਲ ਲੌਂਗ ਟਰਮ ਦੇ ਵਿੱਚ ਤੁਸੀਂ ਉਹਦਾ ਵੱਡਾ ਨੁਕਸਾਨ ਹੋ ਸਕਦਾ, ਬਿਕੋਜ਼ ਪੀਪਲ ਆਰ ਗੈਟਿੰਗ ਕ੍ਰਿਮੀਨਲੀ ਪ੍ਰੋਸੀਕਿਊਟਡ ਜਿਹੜੇ ਉਹ ਪੈਸੇ ਨਹੀਂ ਦਿੰਦੇ ਪਏ। ਔਰ ਜਿੱਦਾਂ ਤੁਸੀਂ ਹਰਜੋਤ ਭਾਜੀ ਗੱਲ ਕੀਤੀ, ਔਨ ਐਵਰੇਜ $1,000 ਦੀ ਇੱਕ ਹਾਊਸ ਹੋਲਡ ਦੇ ਉੱਤੇ ਇਸ ਟਾਈਮ ਇੱਕ 10,000 ਤੇ $800 ਦਾ ਐਵਰੀ ਹਾਊਸ ਹੋਲਡ ਦੇ ਉੱਤੇ ਇਹਨਾਂ ਡੈਟ ਹੈਗਾ, ਜਿਹੜਾ ਟੋਟਲ ਆਊਟਸਟੈਂਡਿੰਗ ਡੈਟ ਹੈ ਜੇ ਆਪਾਂ ਟੋਟਲ ਗੱਲ ਕਰੀਏ। ਸੋ ਕਿਸੇ ਦਾ ਵਾਧਾ ਕਿਸੇ ਦਾ ਘਾਟਾ ਹੈ, ਔਰ ਕਿਸੇ ਦੀ ਗੱਡੀ ਟੋਟਲ ਹੋ ਗਈ, ਠੀਕ ਹੈ, ਗੱਡੀਆਂ ਕਾਰਾਂ, ਕਿਉਂਕਿ ਹਰ ਮਾਰਕੀਟ ਇਫੈਕਟ ਕਰਦੀ ਪਈ ਹੈ, ਚਾਹੇ ਉਹ ਟਰੱਕਿੰਗ ਦੀ ਹੈ, ਚਾਹੇ ਰਿਟੇਲ ਦੀ ਹੈ, ਚਾਹੇ ਉਹ ਲੋਕਾਂ ਦੀ ਜੌਬ ਨੇ। ਐਸੇ ਲੋਕ ਨੇ ਮੇਰੇ ਜਿਹੜੇ ਸਾਡੇ ਕਲਾਇੰਟ ਨੇ ਬੇ ਏਰੀਆ ਦੇ ਵਿੱਚ, ਜਿਨ੍ਹਾਂ ਦੀ 8-8, 9-9 ਲੱਖ ਡਾਲਰ ਤਨਖਾਹ ਹੀ ਪਿਛਲੇ 1.5 ਸਾਲ ਤੋਂ ਕਈ ਵਾਰ ਜਿਹੜੇ ਨੇ ਜੌਬਲੈਸ ਬੈਠੇ ਹੋਏ ਨੇ, ਤੇ ਚੀਜ਼ਾਂ ਓਵਰਆਲ ਜਿਹੜੀਆਂ ਡਰਾਸਟਿਕਲੀ ਔਖੀਆਂ ਚੱਲਦੀਆਂ ਪਈਆਂ ਨੇ। ਮੈਂ ਜਾਂਦਾ ਨੰਬਰ ਕੋਈ ਹੋਰ ਦੇ ਜਾਣਾ ਜੀ, ਨੰਬਰ ਹੈ ਸਾਡਾ 888-888-9914 ਔਰ ਵੈਬਸਾਈਟ ਹੈ oora.org, OORAOORA.org। ਨਿਰਮਲ ਜੀ, ਇੱਕ ਕਾਲਰ ਨੇ, ਆਈ ਥਿੰਕ ਉਹ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਨੇ। ਤੇ ਜੀ ਹਾਂਜੀ, ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਮੈਂ ਇੱਕ ਕੁਐਸਚਨ ਪੁੱਛਣਾ ਸੀ। ਬਾਈ ਚਾਂਸ ਤੁਹਾਡੀ ਸਰਵਿਸ ਲੈਂਦੇ ਆ ਤੇ ਅਸੀਂ ਜੇ ਬਾਈ ਚਾਂਸ ਆਪਣੇ ਬੱਚਿਆਂ ਦਾ ਸਪਾਂਸਰ ਕੀਤਾ ਹੈ ਤੇ ਉਹਨੂੰ ਤੇ ਕੱਲ ਨੂੰ ਕੋਈ ਫਰਕ ਨਹੀਂ ਪਏਗਾ ਜੇ ਸਾਡਾ ਰਿਕਾਰਡ ਚੈੱਕ ਕਰਨੇ ਵਿੱਚ ਤੁਸੀਂ ਕੁਝ ਇਸ ਤਰ੍ਹਾਂ ਕੁਝ ਕੀਤਾ ਸੀ ਜਾਂ ਸਪਾਂਸਰਡ ਲਾਈਕ ਇਮੀਗ੍ਰੇਸ਼ਨ ਦੀ ਤੁਸੀਂ ਗੱਲ ਕਰਦੇ ਵੀ ਉਸ ਪਾਸੇ ਸਪਾਂਸਰ ਕੀਤਾ, ਐਫੀਡੇਵਿਟ ਆਫ ਸਪੋਰਟ ਲਾਇਆ ਹੈ ਉਧਰ? ਨਹੀਂ ਆਪਣੇ ਬੱਚਿਆਂ ਨੂੰ ਕੀਤਾ ਹੈ, ਫੈਮਿਲੀ ਦੇ ਪਾਏ ਕਾਗਜ਼। ਅੱਛਾ, ਫੈਮਿਲੀ ਵੱਲੋਂ ਜਿਹੜੇ ਉਹ ਪਾਏ, ਠੀਕ ਹੈ। ਅੱਛਾ, ਜਿਹੜੇ ਇੰਡੀਆ ਸਪਾਂਸਰ। ਸੋ ਵੇਖੋ, ਇਹ ਜਿਹੜੇ ਜੀ ਭਾਜੀ ਜਨਰਲੀ ਕੁਐਸਚਨ ਤੇ ਇੱਕ ਤੁਹਾਡੇ ਇਮੀਗ੍ਰੇਸ਼ਨ ਲਾਇਰ ਦਾ ਹੈਗਾ, ਪਰ ਜਨਰਲੀ ਇਹਦਾ ਜਿਹੜਾ ਤੁਹਾਡਾ ਸੈਟਲਮੈਂਟ ਦੇ ਵਿੱਚ, ਕਿਉਂਕਿ ਤੁਹਾਡੇ ਕਿਤੇ ਟੈਕਸ ਰਿਟਰਨਸ ਤੇ ਨਹੀਂ ਆਉਂਦਾ, ਤੁਹਾਡੇ ਕ੍ਰੈਡਿਟ ਰਿਪੋਰਟ ਤੇ ਨਹੀਂ ਆਉਂਦਾ, ਸੋ ਇਹਦਾ ਜਨਰਲੀ ਕੋਈ ਇੰਪੈਕਟ ਨਹੀਂ ਪੈਂਦਾ। ਪਰ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਇਹਦਾ ਸਲਾਹ ਤੁਸੀਂ ਆਪਣੇ ਪਰਟੀਕੂਲਰ ਇਮੀਗ੍ਰੇਸ਼ਨ ਕੱਟਣ ਲਓ। ਅੱਜ ਤੱਕ ਇਹ ਜਿਹੜੇ ਬੜੇ ਸਾਡੇ ਐਸੇ ਕਲਾਇੰਟ ਨੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਅਪਲਾਈ ਕੀਤੀ, ਉਹਨਾਂ ਦੇ ਆਏ ਵੀ ਨੇ ਬੱਚੇ, ਸੋ ਅਜੇ ਤੱਕ ਕੋਈ ਇਸ਼ੂ ਨਹੀਂ ਆਇਆ। ਬਟ ਆਈ ਵਿਲ ਸਟਿਲ ਆਸਕ ਯੂ ਟੂ ਕੰਸੀਡਰ, ਤੁਹਾਡੇ ਆਪਣੇ ਲਾਇਰ ਨਾਲ ਗੱਲ ਕਰ ਲਓ। ਥੈਂਕ ਯੂ ਵੀਰ ਜੀ ਕਾਲ। ਅੱਛਾ, ਆਈ ਥਿੰਕ ਇਟਸ ਅ ਗੁੱਡ, ਵਧੀਆ ਚੀਜ਼ ਇਹਨਾਂ ਨੇ ਪੁੱਛ ਲਈ ਆ। ਸੋ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਫਿਰ ਇਹ ਤੁਹਾਡੇ ਰੈਕਡ ਦੇ ਉੱਤੇ ਦਿਸਦਾ ਨਹੀਂ ਆ ਵੀ ਜਿਹੜਾ ਇਦਾਂ ਸੈਟਲਮੈਂਟ ਜਿਹੜੀ ਇਦਾਂ ਕੀਤੀ ਹੁੰਦੀ ਹੈ? ਨਹੀਂ ਬਿਲਕੁਲ ਹੁੰਦਾ ਇਦਾਂ ਕਿ ਮੰਨ ਲਓ ਕਿ ਮੈਂ ਕਿਸੇ ਕ੍ਰੈਡਿਟ ਕਾਰਡ ਦਾ 10,000 ਦੇਣਾ, ਕਿਸੇ ਦਾ 20,000 ਦੇਣਾ, ਕਿਸੇ ਦਾ 40,000 ਦੇਣਾ। ਸੋ ਜਦੋਂ ਸੈਟਲਮੈਂਟ ਹੁੰਦੀ ਹੈ, ਤੁਸੀਂ ਆਪਣੀ ਕ੍ਰੈਡਿਟ ਰਿਪੋਰਟ ਪੂਰੀ ਰਨ ਕਰਦੇ ਹੋ, ਉਹਦੇ 'ਚ ਲਿਖਿਆ ਹੁੰਦਾ ਕਿ ਦਿਸ ਅਕਾਊਂਟ ਹੈਜ਼ ਬੀਨ ਪੇਡ ਫॉर ਲੈਸ ਦੈਨ ਵਾਟਸ ਓ। ਸੋ ਜੇ 10,000 ਦੇਣਾ ਹੀ, ਭਾਵੇਂ ਤੁਸੀਂ 10,000 ਦਾ 9,000 ਦਿੱਤਾ ਜਾਂ 10,000 ਦਾ 1,000 ਦਿੱਤਾ, ਉਹ ਨਹੀਂ ਸ਼ੋ ਕਰਦਾ ਕਿੰਨਾ ਦਿੱਤਾ ਹੈ, ਤੁਸੀਂ ਘੱਟ ਪੇ ਕੀਤਾ, ਪਰ ਦਿਸ ਅਕਾਊਂਟ ਹੈਜ਼ ਬੀਨ ਸੈਟਲਡ, ਨਾ ਬੈਂਕਰਪਸੀ ਹੈ। ਜਨਰਲੀ this is ਜੇ ਤੁਸੀਂ ਕਿਤੇ ਇੰਪਲੋਇਮੈਂਟ ਤੇ ਜਾਂ ਕਿਤੇ ਲੋਨ ਲੈਣ ਵੀ ਜਾਂਦੇ, ਇਟ ਕਮਸ ਐਜ਼ ਅ ਗੁੱਡ ਸੈਟਲਮੈਂਟ, ਬਿਕੋਜ਼ ਤੁਹਾਡੀ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਵਿੱਚ ਚੱਲਦਿਆਂ ਵੀ ਤੁਸੀਂ ਜੋ ਵੀ ਕਰ ਸਕਦੇ ਹੋ ਤੁਸੀਂ ਪੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਿਲਕੁਲ ਆਪਣੇ ਹੱਥ ਖੜੇ ਨਹੀਂ ਕੀਤੇ। ਸੋ ਇਟ ਇਜ਼ ਅ ਪੋਜ਼ਿਟਿਵ ਥਿੰਗ। ਪਰ ਇਮੀਗ੍ਰੇਸ਼ਨ ਦੇ ਵਿੱਚ ਜਾਂ ਬੈਂਕ ਟੈਕਸ ਰਿਟਰਨਸ ਦੇ ਵਿੱਚ ਇਹਦਾ ਕਿਤੇ ਜ਼ਿਕਰ ਨਹੀਂ ਹੁੰਦਾ। ਅੱਛਾ ਹਰਜੋਤ ਸਿੰਘ ਜੀ, ਹੁਣ ਜਿੱਦਾਂ ਤੁਸੀਂ ਫੈਡਰਲ ਲੋਨਸ ਦੀ ਗੱਲ ਕੀਤੀ, ਉਹ ਇੱਕ ਡਿਫਰੈਂਟ ਥਿੰਗ ਹੈ, ਕ੍ਰੈਡਿਟ ਕਾਰਡ ਵਾਲੀ ਡਿਫਰੈਂਟ ਥਿੰਗ ਹੈ। ਇਹ ਉਦਾਂ ਉਹ ਵਾਲਾ ਸੈਟਲ ਜਾਂ ਉਹ 'ਚ ਡਿਫਾਲਟ ਹੋਣਾ ਇਨਫੈਕਟ ਇਜ਼ ਵਰਸ ਦੈਨ ਇਹ ਸੈਟਲ ਕਰਨਾ। ਤਾਂ ਉਹ ਤਾਂ ਉਹਨੇ ਵਾਪਸ ਲੈਣਾ ਜਿਹੜਾ SBA ਲੋਨ, ਜਦੋਂ ਤੁਸੀਂ ਨਹੀਂ ਵੀ ਦਿੰਦੇ ਤੁਹਾਡੀ ਸੋਰਸ ਸਿਕਿਉਰਿਟੀ ਮਿਲਣੀ, ਉਹ ਚੋਂ ਕੱਟ ਲੈਣਾ, ਲੀਨ ਪੈਣੀ ਹੈ ਤੁਹਾਡੀ। ਤੇ ਉਹਦੇ ਨਾਲ ਕੀ ਆ ਨਾ, ਤੁਹਾਨੂੰ ਬਲੈਕ ਲਿਸਟ ਕਰ ਰਹੇ ਹੈਗੇ ਆ। ਮੈਨੂੰ 2-4 ਬੰਦਿਆਂ ਨੇ ਵੀ ਦੱਸਿਆ ਅੱਜ। ਉਹ ਕਹਿੰਦਾ ਮੈਂ ਇੱਕ ਪੇਮੈਂਟ ਇਹ ਮਿਸ ਕਰ ਗਿਆ ਸੀ, ਇੰਡੀਆ ਗਿਆ ਸੀ। ਇੱਕ ਤਾਂ ਇਹ ਆ ਵੀ ਮੁੜ ਕੇ ਕਹਿੰਦਾ ਜਦੋਂ ਉਹਨਾਂ ਦੇ ਆਫਿਸ SBA ਕੰਟੈਕਟ ਕਰੋ ਤੁਹਾਨੂੰ ਬੰਦਾ ਨਹੀਂ ਮਿਲਦਾ, ਕਿਉਂਕਿ ਉਹਨਾਂ ਦੇ ਆਲਰੇਡੀ ਕੱਟ ਬਹੁਤ ਆ। ਹਾਂਜੀ, ਸ਼ਟ ਡਾਊਨ ਬਹੁਤ ਆ, ਤੇ ਨੇ ਸ਼ਟ ਡਾਊਨ ਤੋਂ ਪਹਿਲਾਂ ਵੀ ਵੈਸੇ ਬੰਦੇ ਉਹਨਾਂ ਨੇ ਕੱਢ ਬਹੁਤ ਦਿੱਤੇ ਆ। ਬਿਲਕੁਲ ਸਹੀ ਗੱਲ। ਕਹਿੰਦਾ ਮੈਨੂੰ 6 ਮਹੀਨੇ ਲੱਗੇ, ਪਰ ਕਹਿੰਦਾ ਉਹਨੇ ਮੈਨੂੰ ਬਲੈਕ ਲਿਸਟ ਕਰਤਾ। ਉਹਦੇ ਨਾਲ ਜੇ ਤੁਸੀਂ ਹੋਰ ਕੋਈ ਲੋਨ ਅਪਲਾਈ ਕਰਦੇ ਆ, ਉਹ ਸ਼ੋ ਹੋ ਜਾਂਦਾ ਵੀ SBA ਲੋਨ ਦੇ ਜਿਹੜੇ ਪੇਮੈਂਟ ਨਹੀਂ ਦਿੱਤੀ ਸੀ।
ਜੀ ਬਿਲਕੁਲ ਜੀ ਜੀ ਨਿਰਮਲ ਮਾਨ ਜੀ ਸੌਰੀ ਬਿਲਕੁਲ ਜੋ ਜਿੱਦਾਂ ਹਰਜੋਤ ਭਾਜੀ ਨੇ ਕਿਹਾ ਕਿ SBI ਲੋਨ ਜਿਹੜਾ ਉਹਨੂੰ ਡਿਫਾਲਟ ਕਰਨਾ ਇਟਸ ਮੋਸਟ ਲੀਥਲ ਨਾ ਕਿ ਅੱਜ ਦੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਲੋਨ ਨਹੀਂ ਮਿਲਣਾ ਇਹਦੇ ਵਿੱਚ ਵੱਡੇ ਲੈਵਲ ਤੇ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਹੋ ਰਹੀਆਂ ਨੇ ਜਿਹੜੇ ਲੋਕਾਂ ਨੂੰ ਫੜਦੇ ਪਏ ਨੇ ਜਿਨ੍ਹਾਂ ਲੋਨ ਲੈ ਕੇ ਫਰਾਡ ਕਰਕੇ ਔਰ ਬੜੇ ਆਪਣੇ ਭਾਈਚਾਰੇ ਚੋਂ ਔਰ ਬਾਕੀ ਸਾਰੇ ਭਾਈਚਾਰੇ ਚ ਵੀ ਲੋਕਾਂ ਨੇ ਇਸ ਉਮੀਦ ਨਾਲ ਰਿਪਬਲਿਕਨ ਸਰਕਾਰ ਨੂੰ ਵੋਟਾਂ ਪਾਈਆਂ ਕਿ ਸ਼ਾਇਦ ਇਹ ਲੋਨ ਸਾਡੇ ਮਾਫ ਹੋ ਜਾਣਗੇ ਪਰ ਉਹ ਜ਼ਿਆਦਾ ਅਗਰੈਸਿਵ ਹੋ ਗਏ ਨੇ ਇਸ ਲੋਨ ਪਿੱਛੇ ਜੀ ਇੱਕ ਹੋਰ ਕਾਲਰ ਆਪਾਂ ਨਿਰਮਲ ਮਾਨ ਜੀ ਕਿਸੇ ਹੋਰ ਦਿਨ ਕਾਲਸ ਵਾਲਾ ਵੀ ਕਰਾਂਗੇ ਕਿਉਂਕਿ ਲੋਕਾਂ ਨੇ ਕਾਫੀ ਜ਼ਿਆਦਾ ਮੈਨੂੰ ਲੱਗਦਾ ਕੁਐਸਚਨਸ ਨੇ ਇਸ ਚੀਜ਼ ਨੂੰ ਲੈ ਕੇ ਆਪਾਂ ਨੈਕਸਟ ਵੀਕ ਦੇ ਵਿੱਚ ਕੋਈ ਪ੍ਰੋਗਰਾਮ ਰੱਖਾਂਗੇ ਜਿਸ 'ਚ ਆਪਾਂ ਜ਼ਿਆਦੀਆਂ ਕਾਲਸ ਵੀ ਲਵਾਂਗੇ ਇੱਕ ਹੋਰ ਕਾਲ ਲੈ ਕੇ ਤੇ ਹਰਜੋਤ ਜੀ ਫਿਰ ਨਿਰਮਲ ਜੀ ਆਪਾਂ ਫਿਰ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ ਹਾਂਜੀ ਜਸ਼ਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਭਾਜੀ ਹਰਜੋਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਕਹੀ ਦਿੱਤਾ ਮੇਰਾ ਇਹੀ ਸੀਗਾ ਵੀ ਅੱਜ ਜਿਹੜਾ SBI ਲੋਨ ਆ ਨਾ ਇਹਦੇ ਤੇ ਕਿਸੇ ਦਿਨ ਕੋਈ ਪ੍ਰੋਗਰਾਮ ਜ਼ਰੂਰ ਰੱਖੋ ਕਿਉਂਕਿ ਨਾ ਆਪਣੀ ਕਮਿਊਨਿਟੀ ਦੇ ਵਿੱਚ ਭਾਜੀ ਬਹੁਤ ਲੋਕਾਂ ਨੇ SBI ਲੋਨ ਲਏ ਆ ਤੇ ਇਹਨਾਂ ਨੂੰ ਆਪਣੇ ਨਾ ਇਹ ਨਹੀਂ ਪਤਾ ਸੀ ਵੀ ਇਹ ਕਾਹਦੇ ਵਾਸਤੇ ਉਹਨਾਂ ਨੇ ਮਿਸਯੂਜ਼ ਬਹੁਤ ਕੀਤੇ ਆ ਕਿਸੇ ਨੇ ਟਰੱਕ ਲੈ ਲਿਆ ਨਵਾਂ ਕਿਸੇ ਨੇ ਘਰ ਲੈ ਲਿਆ ਹਨਾ ਵੀ ਭਾਜੀ ਹਰਜੋਤ ਨੂੰ ਪਤਾ ਵੀ ਕਿਸ ਲਈ ਦਿੱਤੇ ਸੀ ਗਵਰਨਮੈਂਟ ਨੇ ਤੋਂ ਮਿਸਯੂਜ਼ ਬਹੁਤ ਕੀਤੇ ਤੇ ਪੇਮੈਂਟਾਂ ਦੇ ਨਹੀਂ ਰਹੇ ਤੇ ਆਲਰੇਡੀ IRS ਕਾਫੀ ਲੋਕਾਂ ਤੋਂ ਇੱਕ ਦੋ ਨੂੰ ਮੈਂ ਜਾਣਦਾ ਜਿਨ੍ਹਾਂ ਤੋਂ ਉਹਨਾਂ ਨੇ ਪ੍ਰੀਵੀਅਸ ਕੋਵਿਡ ਦੇ ਟੈਕਸ ਰਿਟਰਨ ਮੰਗ ਲਏ ਆ ਤੇ ਵਿਦਨ ਕੋਵਿਡ ਵੀ ਉਹ ਕੰਮ ਕਰਦੇ ਰਹੇ ਆ ਅਨਪਲੋਇਮੈਂਟ ਵੀ ਲੈਂਦੇ ਰਹੇ ਆ ਤੇ ਉਹਨਾਂ ਦੀ ਟਰਕਿੰਗ ਇਨਕਮ ਵੀ ਆਉਂਦੀ ਸੀ ਤੇ SBI ਲੋਨ ਵੀ ਲਏ ਆ ਦੇ ਵਿਲ ਬੀ ਇਨ ਬਿਗ ਟਰਬਲ ਜੀ ਚਲੋ ਥੈਂਕ ਯੂ ਪਤਾ ਹੀ ਹੈ ਨਾ ਨਹੀਂ ਬਿਲਕੁਲ ਇਹ ਤਾਂ ਹੱਥ ਧੋ ਕੇ ਪਏ ਆ ਨਹਾ ਧੋ ਕੇ ਪਏ ਆ ਇਨਫੈਕਟ ਲੋਕਾਂ ਦੇ ਮਗਰ ਸੋ ਇਹ ਸਾਰੀਆਂ ਚੀਜ਼ਾਂ ਸੋ ਡੈਫੀਨਿਟਲੀ ਨਿਰਮਲ ਮਾਨ ਜੀ ਆਪਾਂ ਆਉਂਦੇ ਵੀਕ ਦੇ ਵਿੱਚ ਇਹ ਪ੍ਰੋਗਰਾਮ ਰੱਖਾਂਗੇ ਆਪਾਂ ਅਨਾਉਂਸ ਕਰ ਦਾਂਗੇ ਆਪਣੇ ਸਰੋਤਿਆਂ ਦੇ ਦਰਸ਼ਕਾਂ ਦੇ ਲਈ ਤਾਂ ਜੋ ਫਿਰ ਜਿਹੜੀਆਂ ਕਾਲਸ ਆ ਇਸ ਦੇ ਵਿੱਚ ਆਪਾਂ ਜਿਹੜੀਆਂ ਲੈ ਸਕੀਏ ਤਾਂ ਜੋ ਲੋਕਾਂ ਦੇ ਜਿਹੜੇ ਕਾਫੀ ਫਾਈਨੈਂਸ਼ੀਅਲੀ ਕਾਫੀ ਕੁਐਸਚਨ ਹੋਣਗੇ ਉਹਨਾਂ ਦਾ ਜਿਹੜਾ ਉਹ ਪਤਾ ਲੱਗ ਸਕੇਗਾ ਤੇ ਨਿਰਮਲ ਮਾਨ ਜੀ ਨੰਬਰ ਜ਼ਰੂਰ ਦੱਸ ਦਿਓ ਜਾਣ ਤੋਂ ਪਹਿਲਾਂ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ ਬਿਲਕੁਲ ਨੰਬਰ ਹੈ ਜੀ 888 888 9914 888 ਔਰ ਵੈਬਸਾਈਟ OORAA.org ਹੌਲੀ ਬੋਲੋ ਕਈ ਵਾਰੀ ਸਾਡੇ ਸਰੋਤੇ ਜਿਹੜੇ ਨੇ ਕਹਿੰਦੇ ਤੇਜ਼ ਬਹੁਤ 888 ਕਰਕੇ ਹਾਂਜੀ 888 888 9914 9914 888 888 9914 ਜੀ ਥੈਂਕ ਯੂ ਜੀ ਥੈਂਕ ਯੂ ਜੀ ਮਿਹਰਬਾਨੀ ਮਿਲਦੇ ਹਾਂ ਸਾਰਿਆਂ ਨੂੰ ਅਗਲੀ ਵਾਰੀ ਪਿਆਰ ਭਰੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ